ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 10 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-00503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਬੇਕਰਸਫੀਲਡ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਅੱਧੇ ਤੋਂ ਵੱਧ ਤੁਹਾਡਾ ਕਰਜ਼ਾ ਹੈ ਮਾਫ ਕਰਵਾ ਸਕਦੇ ਨੇ। ਕਾਲ ਕਰ ਸਕਦੇ ਹੋ 8888889914, 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-272-5200 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਆ ਡਿਕਲੇਅਰ ਕੀਤਾ ਜਾਵੇ ਵੀ ਅਸੀਂ ਜਿਹੜੀ ਜੰਗ ਆ ਉਹ ਖਤਮ ਕਰਨ ਜਾ ਰਹੇ ਹੈਗੇ ਆ। ਹਾਲਾਂਕਿ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਇਹ ਕਿਹਾ ਸੀ ਵੀ ਅਸੀਂ ਬਹੁਤ ਜਲਦੀ ਖਤਮ ਕਰਨ ਜਾ ਰਹੇ ਹਾਂ, ਪਰ ਅੱਜ ਸਵੇਰੇ ਜੋ ਪੀਟ ਹੈਗਸਥ ਹੈਗੇ ਆ, ਜਿਹੜੇ ਡਿਪਾਰਟਮੈਂਟ ਆਫ ਵਾਰ ਦੇ ਸੈਕਟਰੀ, ਉਹਨਾਂ ਨੇ ਇਹ ਕਿਹਾ ਵੀ US ਆਪਣੀ ਮਰਜ਼ੀ ਦੇ ਨਾਲ ਆਪਣੇ ਟਾਈਮ ਦੇ ਉੱਤੇ ਜਿਹੜੀ ਆ ਜੰਗ ਆ ਉਹ ਖਤਮ ਕਰੂਗਾ। ਪੂਰੀ ਦੁਨੀਆ ਦੇ ਵਿੱਚ ਜੋ ਆਇਲ ਦੇ ਜਾਇੰਟਸ ਹੈਗੇ ਆ ਗਲੋਬਲੀ, ਵੱਡੀਆਂ ਵੱਡੀਆਂ ਕੰਪਨੀਆਂ ਆ, ਉਹਨਾਂ ਦੇ ਉੱਤੇ ਕਹਿੰਦੇ ਸਿਰ ਦੇ ਉੱਤੇ ਕੈਟਾਸਟ੍ਰੋਫੀ ਲੂਮ ਕਰ ਰਹੀ ਆ। ਜਿਸ ਹਿਸਾਬ ਦੇ ਨਾਲ ਗੈਸ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਸੀ, ਕੱਲ ਡਾਊਨ ਚੱਲ ਗਿਆ ਸੀ ਲਗਭਗ $20 ਬੈਰਲ, ਪਰ ਹਜੇ ਵੀ ਕੋਈ ਜਿਸ ਹਿਸਾਬ ਦੇ ਨਾਲ ਕੰਟਰਾਡਿਕਟਰੀ ਸਟੇਟਮੈਂਟਸ ਆ ਰਹੀਆਂ ਹੈਗੀਆਂ, ਚਾਹੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਹੋਣ ਜਾਂ ਪੀਟ ਹੈਗਸਥ ਵੱਲੋਂ ਹੋਣ, ਉਹਦੇ ਨਾਲ ਅਨਸਟੇਬਿਲਿਟੀ ਜਿਹੜੀ ਆ ਹਜੇ ਵੀ ਦੁਨੀਆ ਦੇ ਵਿੱਚ ਬਣੀ ਹੋਈ ਹੈਗੀ ਆ। ਮੁਜਤਬਾ ਖਮੈਨੀ ਜੋ ਇਰਾਨ ਦੇ ਅਗਲੇ ਲੀਡਰ ਹੈਗੇ ਆ, ਉਹਨਾਂ ਨੂੰ ਅਲੀ ਖਮੈਨੀ, ਉਹਨਾਂ ਦੇ ਆਇਤੁੱਲਾ ਅਲੀ ਖਮੈਨੀ ਦੀ ਜਗ੍ਹਾ ਦੇ ਉੱਤੇ ਚੁਣਿਆ ਗਿਆ ਹੈਗਾ ਆ। ਤੇ ਟਰੰਪ ਉਹਨਾਂ ਨੇ ਉਹਨਾਂ ਵੱਲ ਵੀ ਜਿਹੜਾ ਇਸ਼ਾਰਾ ਕੀਤਾ ਹੈਗਾ ਆ ਵੀ ਅਸੀਂ ਦੇਖਾਂਗੇ, ਸਾਡੀ ਮਰਜ਼ੀ ਦੇ ਨਾਲ ਨਹੀਂ ਉੱਥੇ ਜਿਹੜਾ ਚੁਣਿਆ ਗਿਆ ਹੈਗਾ। ਤੇ ਆਇਲ ਕ੍ਰਾਈਸਿਸ ਨੂੰ ਲੈ ਕੇ ਪੂਰੀ ਦੁਨੀਆ ਦੇ ਜਿਹੜੇ ਮੁਲਕ ਆ, ਕੁਝ ਮੁਲਕਾਂ ਦੇ ਕੋਲ ਤਾਂ 2 ਵੀਕ ਦੀ ਗੈਸ ਆ, ਕਿਸੇ ਕੋਲ 3 ਦੀ ਆ। ਗੈਸ ਦੀਆਂ ਪ੍ਰਾਈਸਿਸ ਇੱਥੇ ਆਪਾਂ ਦੇਖ ਲਓ ਅਮਰੀਕਾ ਦੇ ਵਿੱਚ ਕਿੰਨੀਆਂ ਚੜ੍ਹ ਗਈਆਂ, ਕੈਲੀਫੋਰਨੀਆ ਦੇ ਵਿੱਚ ਗੈਸ ਦੀ ਪ੍ਰਾਈਸ ਬਹੁਤ ਜ਼ਿਆਦਾ ਚੜ੍ਹ ਗਈ ਹੈਗੀ ਆ। ਯੂਰਪੀਅਨ ਕੰਟਰੀ ਜਿਹੜੇ ਆ ਉਹ ਵੀ ਬਹੁਤ ਅਪਸੈਟ ਹੈਗੇ ਆ, ਕਿਉਂਕਿ ਉਹਨਾਂ ਦੀ ਤਾਂ ਡਿਪੈਂਡੈਂਸੀ ਬਹੁਤ ਜ਼ਿਆਦਾ ਜਿਹੜੀ ਜਾਂ ਰਸ਼ੀਆ ਦੇ ਆਇਲ ਤੇ ਜਾਂ ਮਿਡਲ ਈਸਟ ਦੇ ਆਇਲ ਦੇ ਉੱਤੇ ਹੈਗੀ ਆ। ਜੀ ਬਿਲਕੁਲ। ਸੋ ਇਸ ਮੌਕੇ US ਮਿਲਟਰੀ ਨੇ ਜਿਹੜਾ ਉਹ ਦੱਸਿਆ ਹੈ ਵੀ 5000 ਤੋਂ ਵੱਧ ਜਿਹੜੇ ਟਾਰਗੇਟਸ ਆ ਉਹਨਾਂ ਨੇ ਨਿਸ਼ਾਨਾ ਬਣਾਇਆ। ਹੁਣ ਤੱਕ ਜਿਹੜੇ 11 ਦਿਨ ਹੋ ਗਏ ਆ ਆਪਰੇਸ਼ਨ ਐਪਿਕ ਫਿਊਰੀ ਦੇ 50 ਇਰਾਨੀਅਨ ਸ਼ਿਪਸ ਕਹਿੰਦੇ ਵੀ ਉਹਨਾਂ ਨੇ ਡਿਸਟਰੋਏ ਕਰ ਦਿੱਤੀਆਂ ਆ। ਜਿਹੜੀ US ਸੈਂਟਰਲ ਕਮਾਂਡ ਆ ਸੈਂਟਕੋਮ, ਉਹਨਾਂ ਨੇ ਇਹ ਜਿਹੜਾ ਉਹ ਦੱਸਿਆ 28 ਫਰਵਰੀ ਨੂੰ ਇਸ ਆਪਰੇਸ਼ਨ ਫਿਊਰੀ ਦੀ ਸ਼ੁਰੂਆਤ ਹੁੰਦੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪ IRGC, ਉਹਨਾਂ ਦੀ ਹੈੱਡਕੁਆਟਰ ਦੀ ਬਿਲਡਿੰਗ, ਇੰਟੈਲੀਜੈਂਸ ਸਾਈਟਸ, ਏਅਰ ਡਿਫੈਂਸ ਸਿਸਟਮ, ਬੈਲਿਸਟਿਕ ਮਿਜ਼ਾਈਲ ਸਾਈਟਸ, ਇਰਾਨ ਦੀ ਜਿਹੜੀ ਕਹਿਣ ਨੂੰ ਨੇਵੀ ਸ਼ਿਪ, ਸਬਮਰੀਨਸ, ਏਅਰ ਡਿਫੈਂਸ ਸਿਸਟਮ, ਐਂਟੀ ਸ਼ਿਪ ਮਿਜ਼ਾਈਲ ਸਾਈਟਸ, ਮਿਲਟਰੀ ਕਮਿਊਨੀਕੇਸ਼ਨ, ਬੈਲਿਸਟਿਕ ਮਿਜ਼ਾਈਲ ਡਰੋਨ ਮੈਨੂਫੈਕਚਰਿੰਗ ਸਾਈਟਸ, ਇਹ ਸੈਂਟਕੋਮ ਦਾਅਵਾ ਕਰ ਰਿਹਾ ਵੀ ਇਹਨਾਂ ਸਾਰਿਆਂ ਨੂੰ ਅਸੀਂ ਨਿਸ਼ਾਨਾ ਬਣਾਇਆ ਆ ਤੇ ਡਿਸਟਰੋਏ ਕਰ ਦਿੱਤਾ ਹੈਗਾ ਆ। ਸੇਮ ਉਸੇ ਤਰੀਕੇ ਦੇ ਨਾਲ ਇਹ ਜਿਹੜਾ ਉਹ ਦਾਅਵਾ ਆ, ਜਦੋਂ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਕਹਿੰਦੇ ਸੀਗੇ ਵੀ ਨਿਊਕਲੀਅਰ ਪ੍ਰੋਗਰਾਮ ਨੂੰ
ਟੋਟਲੀ ਖਤਮ ਕਰ ਦਿੱਤਾ। ਇਸ ਵਾਰ ਲੜਾਈ ਦੇ ਵਿੱਚ ਕਿਉਂ ਗਏ ਆ, ਅਜੇ ਤੱਕ ਕੋਈ ਸਟੇਬਲ ਆਂਸਰ ਨਹੀਂ ਮਿਲ ਰਿਹਾ। ਮਲਟੀਪਲ ਆਂਸਰ ਨੇ, ਡਿਪੈਂਡ ਕਰਦਾ ਕਿੱਦਣ ਕੀ ਜੀ ਜਿਹੜਾ ਉਹ ਕਰ ਰਿਹਾ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜਿਹੜੀ ਆ ਕੈਰੋਲਿਨ ਲਵਿਟ, ਉਹਨੇ ਇਹ ਕਿਹਾ ਸੀਗਾ ਵੀ ਟਰੰਪ ਹੋਣਾ ਨੂੰ ਲੱਗ ਰਿਹਾ ਸੀ, ਹੀ ਫੈਲਟ ਲਾਈਕ ਇਹ ਨਵੀਂ ਤਰ੍ਹਾਂ ਦੀ ਇੰਟੈਲੀਜੈਂਸ ਆ, ਵੀ ਉਹਨਾਂ ਨੂੰ ਫੀਲਿੰਗ ਆ ਰਹੀ ਸੀਗੀ ਵੀ ਸ਼ਾਇਦ ਉਹ ਹਮਲਾ ਕਰ ਸਕਦੇ ਸੀਗੇ। ਦੂਜੇ ਪਾਸੇ ਇੰਟੈਲੀਜੈਂਸ ਇਹ ਕਹਿ ਰਹੀ ਸੀ ਵੀ ਨਹੀਂ, ਇਹਨਾਂ ਦੀਆਂ ਮਿਜ਼ਾਈਲਾਂ ਤੇ ਜਿਹੜੇ ਨਿਊਕਲੀਅਰ ਪ੍ਰੋਗਰਾਮ ਆ ਉਹ ਅੱਗੇ ਕੋਈ ਖਾਸ ਵੱਧ ਨਹੀਂ ਰਿਹਾ। ਦੂਜੇ ਪਾਸੇ ਜਿਹੜੇ ਪੀਟ ਹੈਗਸੈਥ ਆ ਜਾਂ ਟਰੰਪ ਹੋਣਾ ਨੇ ਵੀ ਆਪ ਵੀ ਜਿਹੜਾ ਇਹ ਕਿਹਾ ਸੀਗਾ ਵੀ ਨਿਊਕਲੀਅਰ ਪ੍ਰੋਗਰਾਮ ਉਹਨਾਂ ਦਾ ਬਿਲਕੁਲ ਕੁਛ ਹੀ ਦਿਨਾਂ ਦੇ ਵਿੱਚ ਉਹਨਾਂ ਨੇ ਮਿਜ਼ਾਈਲ ਜਿਹੜੀ ਉਹ ਤਿਆਰ ਕਰ ਲੈਣੀ ਸੀ। ਜੇ ਅੱਜ ਵੀ ਈਰਾਨ ਦੀ ਦੇਖਿਆ ਜਾਵੇ, ਉਹਨਾਂ ਦੀਆਂ ਸਟਾਕ ਪਾਈਲ ਦੇ ਵਿੱਚ ਕਹਿੰਦੇ ਦੇਖਿਆ ਜਾਵੇ ਤਾਂ ਕੋਈ ਵੀ ਅਜਿਹੀ ਮਿਜ਼ਾਈਲ ਨਹੀਂ ਆ ਵੀ ਜਿਹੜੀ ਅਮਰੀਕਾ ਤੱਕ ਜਿਹੜੀ ਉਹ ਪਹੁੰਚ ਸਕਦੀ। ਹਾਂ, ਅਮਰੀਕਾ ਨੇ ਜਿਹੜੇ ਈਰਾਨ ਦੇ ਇਰਦ ਗਿਰਦ ਇਜ਼ਰਾਈਲ ਦੀ ਸਹਾਇਤਾ ਲਈ ਜਾਂ ਮਿਡਲ ਈਸਟ ਦੇ ਉੱਤੇ ਕੰਟਰੋਲ ਕਰਨ ਦੇ ਲਈ ਜਿਹੜੇ ਆਪਣੇ ਅੱਡੇ ਬਣਾਏ ਆ, ਮਿਲਟਰੀ ਅੱਡੇ ਬਣਾਏ ਹੋਏ ਆ, ਹਾਂ ਉੱਥੇ ਤੱਕ ਜਿਹੜੀ ਉਹਨਾਂ ਦੀਆਂ ਮਿਜ਼ਾਈਲ ਦੀ ਮਾਰ ਹੈਗੀ ਆ, ਜੋ ਕਿ ਇਸ ਵਾਰ ਈਰਾਨ ਵਾਲਿਆਂ ਨੇ ਉੱਥੇ ਨੁਕਸਾਨ ਵੀ ਜਿਹੜਾ ਉਹ ਪਹੁੰਚਾਇਆ। ਤਾਂ ਹੀ ਆਪਣੇ 7 ਅਮਰੀਕੀ ਜਿਹੜੇ ਮੈਂਬਰਸ ਆ, ਸਰਵਿਸ ਮੈਂਬਰਸ ਆ, ਉਹਨਾਂ ਦੀ ਮੌਤ ਹੋਈ ਆ। ਤੇ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਇੱਕ ਹੋਰ ਕੰਟਰੋਵਰਸੀ ਹੋ ਗਈ। ਟਰੰਪ ਹੁਣੀ ਆਪਣੀ ਜਿਹੜੀ $55 ਵਾਲੀ ਵੇਚਦੇ ਆ ਜਿਹੜੀ ਟੋਪੀ, ਉਹ ਪਾ ਕੇ ਉਹਨਾਂ 7 ਜਾਣਿਆਂ ਨੂੰ, ਜਿਨ੍ਹਾਂ ਇਹਨਾਂ ਦੀ ਜਿਹੜੀ ਆ ਉਹ ਫੀਲਿੰਗ ਕਰਕੇ ਜਿਹੜੀ ਲੜਾਈ ਸ਼ੁਰੂ ਹੋਈ, ਉਹ ਫੀਲਿੰਗ ਦੇ ਵਿੱਚ ਜਿਹੜੇ 7 ਜਾਣੇ ਮਰੇ ਤੇ ਆਪਣੇ ਕੈਂਪੇਨ ਦੀ ਜਿਹੜੀ ਟੋਪੀ ਆ ਉਹ ਪਾ ਕੇ ਉੱਥੇ ਪਹੁੰਚੇ ਹੋਏ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਖਾਸੇ ਜਿਹੜੀ ਉਸ ਦਾ ਇਤਰਾਜ਼ ਜਿਹੜਾ ਉਹ ਜਤਾਇਆ। ਫੌਕਸ ਨਿਊਜ਼ ਵਾਲਿਆਂ ਨੇ ਤਾਂ ਕਹਿੰਦੇ ਵੀ ਉਦੋਂ ਹੱਦ ਕਰ ਦਿੱਤੀ। ਪੁਰਾਣੀ ਫੁਟੇਜ ਟਰੰਪ ਹੋਣਾ ਦੀ ਜਿਹੜੀ ਉਹ ਦਿਖਾ ਦਿੱਤੀ, ਜਿਸ ਦੇ ਵਿੱਚ ਉਹਨਾਂ ਦੇ ਸਿਰ ਦੇ ਉੱਤੇ ਕੋਈ ਟੋਪੀ ਨਹੀਂ ਸੀਗੀ, ਤੇ ਫਿਰ ਅਗਲੇ ਦਿਨ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ। ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ, ਅਮਰੀਕਨ ਜਿਹੜਾ ਸਿਟੀਜ਼ਨ ਆ, ਜੋ ਹੌਸਟੇਜ ਕਹਿੰਦੇ ਵੀ ਈਰਾਨ ਦੇ ਵਿੱਚ ਬਣਾਇਆ ਗਿਆ ਸੀਗਾ 2025 ਚ, ਅਮਰੀਕਾ ਵਾਲੇ ਕਹਿੰਦੇ ਵੀ ਉਸਨੂੰ ਧੱਕੇ ਦੇ ਨਾਲ ਰੌਂਗਫੁਲੀ ਡਿਟੇਨ ਕਰਕੇ ਰੱਖਿਆ ਹੋਇਆ ਆ। ਉਹਦਾ ਕਹਿੰਦੇ ਵੀ ਹੁਣ ਇਸ ਟਾਈਮ ਪਤਾ ਨਹੀਂ ਲੱਗ ਰਿਹਾ। ਕਹਿੰਦੇ ਵੀ ਅਮਰੀਕਨ ਹੌਸਟੇਜ ਕਾਮਰਾਨ ਹਕਮਾਤੀ, ਉਹਦਾ ਜਿਹੜਾ ਪਰਿਵਾਰ ਆ ਉਹ ਦੱਸ ਰਿਹਾ, ਕਹਿੰਦੇ ਵੀ ਮਈ 2025 ਤੋਂ ਉਸ ਨੂੰ ਈਰਾਨ ਦੀ ਜਿਹੜੀ ਈਵਨ ਪ੍ਰਿਜ਼ਨ ਕਰਕੇ ਹੈਗੀ ਆ, ਉਹਦੇ ਵਿੱਚ ਰੱਖਿਆ ਗਿਆ ਸੀਗਾ। ਤੇ ਹੁਣ ਉਹਦਾ ਪਰਿਵਾਰ ਦਾਅਵਾ ਕਰ ਰਿਹਾ ਵੀ ਉਹ ਹੁਣ ਉੱਥੇ ਨਹੀਂ ਹੈਗਾ। ਕਹਿੰਦੇ ਵੀ ਅਸੀਂ ਆਸਮਾਨ ਦਾ ਉਮੀਦ ਕਰ ਰਹੇ ਹਾਂ ਵੀ ਜਿਹੜਾ ਕਾਮਰਾਨ ਆ ਉਹ ਠੀਕ ਜਿਹੜਾ ਉਹ ਹੋਵੇ, ਪਰ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਕਹਿੰਦੇ ਵੀ ਪਰਿਵਾਰ ਡਾਇਰੈਕਟਲੀ ਅਪੀਲ ਕਰ ਰਿਹਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਛਡਾ ਕੇ ਲਿਆਂਦਾ ਜਾਵੇ। ਹਕਮਾਤੀ, ਜੋ ਕਿ 70 ਸਾਲ ਜਿਸ ਦੀ ਉਮਰ ਆ, ਗ੍ਰੇਟ ਨੈਕ ਨਿਊਯਾਰਕ ਦਾ ਉਹ ਰਹਿਣ ਵਾਲਾ ਆ, ਉਸ ਨੂੰ ਪਿਛਲੇ ਸਾਲ ਈਰਾਨ ਦੇ ਵਿੱਚ ਸਜ਼ਾ ਜਿਹੜੀ ਉਹ ਸੁਣਾਈ ਗਈ ਸੀਗੀ ਜਦ ਉਹ ਆਪਣੇ ਪਰਿਵਾਰ ਨੂੰ ਉੱਥੇ ਮਿਲਣ ਗਿਆ ਸੀਗਾ। ਈਰਾਨ ਨੇ ਹਕਮਾਤੀ ਦੇ ਉੱਤੇ ਇਹ ਚਾਰਜ ਲਾਏ ਸੀਗੇ ਵੀ ਉਸ ਨੇ ਇਜ਼ਰਾਈਲ ਦੇ ਵਿੱਚ ਇੱਕ ਟ੍ਰਿਪ ਜਿਹੜਾ ਉਹ ਕੀਤਾ ਸੀਗਾ 13 ਸਾਲ ਪਹਿਲਾਂ, ਈਰਾਨ ਤੇ ਜਾਣ ਤੋਂ ਪਹਿਲਾਂ। ਇਹ ਡੂਅਲ ਅਮਰੀਕਨ ਇਰਾਨੀਅਨ ਸਿਟੀਜ਼ਨ ਆ, ਪਰਸ਼ੀਅਨ ਜਿਊ ਆ, ਤੇ ਈਰਾਨ ਦੇ ਵਿੱਚ ਇਸ ਦਾ ਜਿਹੜਾ ਉਹ ਜਨਮ ਹੋਇਆ ਸੀ, ਤੇ ਇਜ਼ਰਾਈਲ ਦੇ ਵਿੱਚ 2012 ਦੇ ਵਿੱਚ ਗਿਆ ਸੀਗਾ ਆਪਣੇ ਮੁੰਡੇ ਦੇ ਬਾਰ ਮਿਟਸਵਾ ਨੂੰ ਅਟੈਂਡ ਕਰਨ ਦੇ ਲਈ। ਹੁਣ ਉਸੇ ਦੋਸ਼ ਅਧੀਨ ਈਰਾਨ ਨੇ ਉਸ ਨੂੰ 2025 ਤੋਂ ਅੰਦਰ ਰੱਖਿਆ ਸੀਗਾ। ਤੇ ਇਹ ਹੁਣ ਹੌਸਟੇਜ ਦਾ ਇਸ ਟਾਈਮ ਕਹਿੰਦੇ ਵੀ ਪਤਾ ਨਹੀਂ ਲੱਗ ਰਿਹਾ ਵੀ ਉਹ ਜਿੰਦਾ ਆ ਜਾਂ ਕਿੱਥੇ ਆ। ਇਸ ਦੇ ਬਾਰੇ ਕੁਝ ਪਤਾ ਜਿਹੜਾ ਹਾਲ ਦੀ ਘੜੀ ਨਹੀਂ ਲੱਗ ਰਿਹਾ ਹੈਗਾ। ਤੇ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਯੂਰਪ ਦੀ ਤੇ ਹੋਰ ਗੱਲਾਂ ਦੀ ਗੱਲ ਦੱਸ ਰਹੇ ਸੀਗੇ, ਮੈਡੀਟਰੇਨੀਅਨ ਦੇ ਵਿੱਚ, ਸਾਈਪਰਸ ਦੇ ਵਿੱਚ, ਮਿਡਲ ਈਸਟ ਦੇ ਮੁਲਕਾਂ ਦੇ ਵਿੱਚ ਯੂਰਪ ਦੇ ਮੁਲਕ ਵੀ ਹੁਣ ਆਪਣੇ ਪੱਧਰ ਦੇ ਉੱਤੇ ਆਪਣੇ ਜਿਹੜੇ ਡਿਫੈਂਸਿਸ ਆ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦੇ ਵੱਲ ਕਦਮ ਜਿਹੜੇ ਉਹ ਵਧਾ ਰਹੇ ਹੈਗੇ ਆ। 28 ਫਰਵਰੀ ਨੂੰ ਸਾਈਪਰਸ ਵੱਲ ਨੂੰ ਜਿਹੜੀਆਂ 2 ਮਿਜ਼ਾਈਲਸ ਦਾਗੀਆਂ ਗਈਆਂ ਸੀ ਈਰਾਨ ਦੇ ਦੁਆਰਾ। ਬ੍ਰਿਟੇਨ ਦੇ ਜਿਹੜੇ ਡਿਫੈਂਸ ਸਕੱਤਰ ਜੌਨ ਹੇਲੀ ਨੇ ਜਿਹੜਾ ਉਹ ਦੱਸਿਆ ਸੀਗਾ। ਇਸ ਮੌਕੇ ਮਿਡਲ ਈਸਟ ਦੇ ਇਰਦ ਗਿਰਦ ਜਿੰਨੇ ਵੀ ਹਰਜੋਤ ਸਿੰਘ ਜੀ ਅਮਰੀਕਾ ਦੇ ਫੌਜੀ ਅੱਡੇ ਸੀ, ਉਹਨਾਂ ਦੇ ਵਿੱਚ ਨੁਕਸਾਨ ਪਹੁੰਚਣ ਤੋਂ ਬਾਅਦ ਚ ਅਮਰੀਕਾ ਨੇ ਆਪਣੀ ਜਿਹੜੀ ਗਤੀਵਿਧੀ ਆ ਉਹ ਜ਼ਿਆਦਾ ਸਾਈਪਰਸ ਤੋਂ ਜਿਹੜੀ ਉਹ ਸ਼ੁਰੂ ਕੀਤੀ ਹੋਈ ਸੀ। ਸੋ ਹੁਣ ਕਹਿੰਦੇ ਵੀ ਯੂਰਪ ਵਾਲੇ ਉਹ ਖੁਦ ਆਪਣੀ ਜਿਹੜੀ ਆ ਉੱਥੇ ਡਿਫੈਂਸ ਨੂੰ, ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਸਮਾਨ ਜਿਹੜਾ ਹੈ ਉਧਰ ਨੂੰ ਘੱਲ ਰਹੇ ਹੈਗੇ ਆ। 5 ਮਾਰਚ ਨੂੰ ਮੈਕਰੋਨ ਹੋਣਾ ਨੇ ਕਿਹਾ ਸੀਗਾ ਵੀ ਉਹਨਾਂ ਦਾ ਮੁਲਕ ਇਟਲੀ ਤੇ ਗ੍ਰੀਸ ਦੇ ਨਾਲ ਕੋਆਰਡੀਨੇਟ ਕਰ ਰਿਹਾ ਹੈ, ਮਿਲ ਜੁਲ ਕੇ ਜਿਹੜੇ ਸਾਈਪਰਸ ਦੇ ਡਿਫੈਂਸ ਆ ਉਸ ਨੂੰ ਮਜ਼ਬੂਤ ਕਰਨ ਦੇ ਵਿੱਚ
ਅੱਗੇ ਕੰਮ ਜਿਹੜਾ ਉਹ ਵਧਾਊਗਾ। ਉਹਨਾਂ ਨੇ ਨਾਲ ਹੀ ਜਿਹੜਾ ਉਹ ਦੱਸਿਆ ਵਿਜ਼ਿਟ ਕੀਤੀ ਉਹਨਾਂ ਨੇ ਕੱਲ੍ਹ ਸਾਈਪਰਸ ਦੇ ਵਿੱਚ ਮੈਕਰੋਨ ਨੇ, ਫਰਾਂਸ ਦੇ ਪ੍ਰਾਈਮ ਮਿਨਿਸਟਰ ਨੇ, ਤੇ ਕਹਿੰਦੇ ਵੀ 8 ਫ੍ਰਿਗੇਟਸ, 2 ਐਮਫੀਬੀਅਸ ਹੈਲੀਕਾਪਟਰ ਕੈਰੀਅਰ ਤੇ 에ਅਰਕ੍ਰਾਫਟ ਕੈਰੀਅਰ ਉਹ ਮੈਡੀਟਰੇਨੀਅਨ, ਈਸਟਰਨ ਮੈਡੀਟਰੇਨੀਅਨ ਤੇ ਰੈੱਡ ਸੀ ਦੇ ਵਿੱਚ ਡਿਫੈਂਸਿਵ ਮੈਜਰ ਦੇ ਤੌਰ ਦੇ ਉੱਤੇ ਉਹ ਜਿਹੜਾ ਉਹ ਲਾਉਣ ਜਾ ਰਹੇ ਆ। ਇਸੇ ਤਰੀਕੇ ਦੇ ਨਾਲ ਜਿਹੜੀ ਨੀਦਰਲੈਂਡ ਡੱਚ ਗਵਰਨਮੈਂਟ ਆ ਉਹਨਾਂ ਨੇ ਵੀ ਜਿਹੜਾ ਦੱਸਿਆ ਵੀ ਉਹ ਵੀ ਮੈਡੀਟਰੇਨੀਅਨ ਦੇ ਵਿੱਚ ਫ੍ਰਿਗੇਟ ਜਿਹੜੀ ਆ ਉਹ ਘੱਲਣਗੇ। ਜਦ ਇਹਨਾਂ ਸਾਰਿਆਂ ਨੇ ਇੱਥੇ ਜਮਾਵੜਾ ਜਿਹੜਾ ਹਰਜੋਤ ਸਿੰਘ ਜੀ ਫੌਜੀ ਜਮਾਵੜਾ ਵਧਾਇਆ ਸੀ, ਤੇ ਈਰਾਨ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ, ਕਹਿੰਦਾ ਵੀ ਇੰਨੀਆਂ ਕੁ ਜ਼ਿਆਦਾ ਅਸੀਂ ਮਿਜ਼ਾਈਲਾਂ ਸਾਈਪਰਸ ਤੇ ਛੱਡਾਂਗੇ ਵੀ ਇਹਨਾਂ ਨੂੰ ਪਤਾ ਹੀ ਜਿਹੜਾ ਉਹ ਨਹੀਂ ਲੱਗੂਗਾ। ਪਰ ਹਾਲ ਦੀ ਘੜੀ ਜਿਹੜਾ ਉਹ ਬਚਾਅ ਹੈਗਾ ਆ। ਹੋ ਸਕਦਾ ਵੀ ਈਰਾਨ ਦੇ ਕੋਲ ਇੰਨੀ ਵੱਡੀ ਕੋਈ ਜਿਹੜੀ ਮਿਜ਼ਾਈਲ ਇੰਨੀ ਦੂਰੀ ਵਾਲੀ ਜਿਹੜੀ ਮਿਜ਼ਾਈਲ ਨਾ ਹੋਵੇ, ਕਿਉਂਕਿ ਇਜ਼ਰਾਈਲ ਤੋਂ ਵੀ ਹੋਰ ਪਰੇ ਨੂੰ ਜਿਹੜਾ ਸਾਈਪਰਸ ਇੱਕ ਟਾਪੂ ਮੁਲਕ ਜਿਹੜਾ ਉਹ ਪੈ ਜਾਂਦਾ ਹੈਗਾ ਆ। ਸਾਈਪਰਸ ਵਾਲਿਆਂ ਨੂੰ ਵੀ ਜਿਹੜੀ ਇਸ ਟਾਈਮ ਚਿੰਤਾ ਜਿਹੜੀ ਉਹ ਜ਼ਰੂਰ ਸਤਾ ਰਹੀ ਹੋਊਗੀ ਵੀ ਜਿੱਦਾਂ ਕਿੱਦਾਂ ਵੀ ਕਰਦੇ ਹੋਏ ਅਮਰੀਕਾ ਦੇ ਨਾਲ ਨਾਲ ਹੁਣ ਯੂਰਪੀਅਨ ਮੁਲਕਾਂ ਦਾ ਵੀ ਜਿਹੜਾ ਫੌਜੀ ਜਮਾਵੜਾ ਲਗਾਤਾਰ ਉੱਥੇ ਵੱਧ ਰਿਹਾ ਆ, ਵੀ ਕਿਤੇ ਈਰਾਨ ਵਾਲੇ ਹੁਣ ਸਾਡੇ ਤੇ ਇੱਧਰ ਨਾ ਜਿਹੜੀਆਂ ਮਿਜ਼ਾਈਲਸ ਆ ਉਹ ਦਾਗ ਦੇਣ। ਜੀ ਬਿਲਕੁਲ। ਯੂਐਸ ਦੀ ਜਿਹੜੀ ਸਟੇਟਮੈਂਟ ਨੇ ਇਹ ਕਿਹਾ ਹੈ ਕਿ ਬਹੁਤ ਸਾਰੀਆਂ ਜੋ ਫਲਾਈਟਸ, ਚਾਰਟਰ ਫਲਾਈਟਸ ਮਿਡਲ ਈਸਟ ਤੋਂ ਅਮਰੀਕਾ ਆ ਰਹੀਆਂ ਉਹ ਅੱਧੀਆਂ ਖਾਲੀ ਹੈਗੀਆਂ ਆ। ਅਸਿਸਟੈਂਟ ਸੈਕਟਰੀ ਆਫ ਸਟੇਟ ਗਲੋਬਲ ਅਫੇਅਰਸ ਡਾਇਲਨ ਜੌਨਸਨ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਆਇਲ ਟੈਂਕਰ ਦਾ ਜਿਹੜਾ ਪੈਸੇਜ ਹੈਗਾ ਆ ਥਰੂ ਸਟੇਟ ਆਫ ਹਾਰਮਜ਼ ਉਹ ਇਕੋਨਮੀ ਦੇ ਲਈ ਬਹੁਤ ਜ਼ਰੂਰੀ ਹੈਗਾ ਆ। ਸੋ ਬਹੁਤ ਸਾਰੇ ਮੁਲਕ ਜਿਹੜੇ ਆ ਉਹ ਗੱਲਬਾਤ ਕਰ ਰਹੇ ਹੈਗੇ ਆ ਈਰਾਨ ਦੇ ਨਾਲ ਵੀ ਸਾਨੂੰ ਜਿਹੜਾ ਆ ਉੱਥੋਂ ਜਿਹੜੇ ਟੈਂਕਰਸ ਆ ਸਾਡੇ ਉਹ ਨਿਕਲ ਜਾਣ। ਯੂਐਸ ਦੀ ਮਿਲਟਰੀ ਨੇ ਪਹਿਲੇ 2 ਦਿਨਾਂ ਦੇ ਵਿੱਚ $5 ਬਿਲੀਅਨ ਵਰਥ ਆਫ ਅਮੂਨੀਸ਼ਨ ਜਿਹੜਾ ਆ ਉਹ ਬਰਨ ਕੀਤਾ ਆ। 5 ਬਿਲੀਅਨ ਡਾਲਰ 2 ਦਿਨਾਂ ਦੇ ਵਿੱਚ। 5.6 ਬਿਲੀਅਨ ਇਹ ਹੁਣ ਕੰਸਰਨ ਹੈ ਕਾਫੀ ਕੈਪੀਟਲ ਹਿੱਲ ਦੇ ਉੱਤੇ। ਯੂਐਸ ਡਿਫੈਂਸ ਡਿਪਾਰਟਮੈਂਟ ਕਹਿੰਦੇ ਪਈ ਇੰਨਾ ਜ਼ਿਆਦਾ ਜਿਹੜਾ ਮਨੀ ਆ ਉਹ ਸਪੈਂਡ ਕਰ ਰਿਹਾ ਹੈਗਾ। 10 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ ਵੀ ਇਸ ਜੰਗ ਦਾ ਖਰਚਾ ਕਿੰਨਾ ਕੁ ਹੋਣਾ ਹੈਗਾ। ਅੱਜ ਵਾਈਟ ਹਾਊਸ ਪ੍ਰੈਸ ਬਰੀਫਿੰਗ ਕਰੂਗਾ ਈਰਾਨ ਦੇ ਇਸ਼ੂ ਦੇ ਉੱਤੇ। ਬਹੁਤ ਸਾਰੇ ਸੈਟੇਲਾਈਟ ਇਮੇਜਸ ਵੀ ਆ ਰਹੇ ਹੈਗੇ ਆ ਜੋ ਈਰਾਨ ਦੇ ਵਿੱਚ ਨੁਕਸਾਨ ਹੋਇਆ ਹੈਗਾ ਆ। ਕਹਿੰਦੇ ਵੀ ਤੇਲ ਦੀਆਂ ਕੀਮਤਾਂ $150 ਬੈਰਲ ਤੱਕ ਜਾ ਸਕਦੀਆਂ ਆ। ਈਵਨ ਦੋ ਟਰੰਪ ਹੁਣਾਂ ਨੇ ਫਿਰ ਰੀਅਸ਼ੋਰੈਂਸ ਕੀਤੀ ਆ ਵੀ ਨਹੀਂ ਜੀ ਅਸੀਂ ਹੁਣ ਲੜਾਈ ਖਤਮ ਕਰਨ ਜਾ ਰਹੇ ਹੈਗੇ ਆ। ਇਰਾਨੀਅਨ ਸੌਕਰ ਟੀਮ ਦੇ 5 ਮੈਂਬਰਸ ਨੇ ਨੂੰ ਆਸਟ੍ਰੇਲੀਆ ਦੇ ਵਿੱਚ ਪੋਲੀਟੀਕਲ ਅਸਾਈਲਮ ਦੇ ਦਿੱਤਾ ਗਿਆ ਆ ਤੇ ਕਹਿੰਦੇ ਹੋ ਸਕਦਾ ਹੋਰ ਵੀ ਉਹਨਾਂ ਦੇ ਮੈਂਬਰ ਜਿਹੜੇ ਆ ਇਹ ਬੱਚੀਆਂ ਦੀ ਟੀਮ ਸੀਗੀ ਲੇਡੀਜ਼ ਦੀ ਤੇ ਉਹਨਾਂ ਨੂੰ ਵੀ ਜਿਹੜਾ ਪੋਲੀਟੀਕਲ ਅਸਾਈਲਮ ਦਿੱਤਾ ਜਾ ਸਕਦਾ ਹੈਗਾ ਆ। ਹੈਕਸ ਤੇ ਕੇਨ ਹੁਣਾਂ ਨੇ ਕਿਹਾ ਵੀ ਯੂਐਸ ਦੀਆਂ ਜਿਹੜੀਆਂ ਪਲਾਨਸ ਹੈਗੀਆਂ ਬਾਰ ਦੇ ਜੋ ਈਰਾਨ ਦੇ ਸੰਬੰਧ ਦੇ ਵਿੱਚ ਉਹ ਹਜੇ ਅਸੀਂ ਇਸ ਦੇ ਹੀ ਕੰਟੀਨਿਊ ਕਰ ਰਹੇ ਹੈਗੇ ਆ। ਸਟਾਕ ਵੀ ਮਿਕਸ ਹੈਗੇ ਆ। ਇਨਵੈਸਟਰਸ ਵਾਚ ਕਰ ਰਹੇ ਆ ਵਾਸ਼ਿੰਗਟਨ ਨੂੰ ਤੇ ਤਹਿਰਾਨ ਨੂੰ। ਤਹਿਰਾਨ ਵਾਲੇ ਇਹ ਕਹਿ ਰਹੇ ਆ ਵੀ ਹੁਣ ਕਿਸੇ ਤਰ੍ਹਾਂ ਦਾ ਅਸੀਂ ਐਗਰੀਮੈਂਟ ਨਹੀਂ ਕਰਨਾ, ਨਾ ਹੀ ਕਿਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਅਮਰੀਕਾ ਦੇ ਨਾਲ ਕਰਨੀ ਹੈਗੀ ਆ। ਸੋ ਫਾਰ 1245 ਲੋਕ ਦੀ ਮੌਤ ਜਿਹੜੀ ਆ ਕਨਫਰਮ ਹੋ ਚੁੱਕੀ ਆ ਈਰਾਨ ਦੇ ਵਿੱਚ। ਅਮਰੀਕਾ ਅੰਡਰਗਰਾਉਂਡ ਵੈਪਨਸ ਸਟੋਰੇਜ ਜੋ ਹੈਗੇ ਆ ਈਰਾਨ ਦੇ ਵਿੱਚ ਉਹਨਾਂ ਨੂੰ ਹਿੱਟ ਕਰ ਰਿਹਾ ਹੈਗਾ। ਜੁਆਇੰਟ ਚੀਫ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਹੈਕਸਤ ਨੇ ਇਹ ਕਿਹਾ ਵੀ ਯੂਐਸ ਵੋਟਡ ਅਗੇਂਸਟ ਗੈਟਿੰਗ ਡਰੈਗਡ ਇਨਟੂ ਵਾਰਸ ਪਰ ਕਹਿੰਦੇ ਵੀ ਈਰਾਨ ਤੇ ਹੁਣ ਇਹ ਡਿਪੈਂਡ ਕਰਦਾ ਵੀ ਉਹ ਕਿਸ ਤਰ੍ਹਾਂ ਵਰਕਆਊਟ ਕਰਦੇ ਹੈਗੇ ਆ। ਯੂਏਈ ਦੇ ਵਿੱਚ ਵੀ ਈਰਾਨ ਵੱਲੋਂ ਟਾਰਗੇਟ ਕੀਤਾ ਗਿਆ ਹੈ। 1700 ਦੇ ਕਰੀਬ ਮਿਜ਼ਾਈਲ ਤੇ ਜਿਹੜੇ ਡਰੋਨ ਆ ਉਹ ਕਹਿੰਦੇ ਵੀ ਯੂਨਾਈਟਿਡ ਅਰਬ ਐਮੀਰੇਟਸ ਵੱਲ ਨੂੰ ਈਰਾਨ ਵੱਲੋਂ ਛੱਡੇ ਗਏ ਸੀ। 90% ਜਿਹੜੇ ਆ ਉਹਨਾਂ ਨੂੰ ਇੰਟਰਸੈਪਟ ਦੇ ਰਾਹੀਂ ਡਾਊਨ ਕਰ ਦਿੱਤਾ ਗਿਆ ਸੀਗਾ। ਆਬੂ ਧਾਬੀ ਦੇ ਵਿੱਚ ਵੀ ਜਿਹੜੇ ਇਹ ਡਰੋਨਸ ਜਿਹੜੇ ਡਿਗੇ ਹੈਗੇ ਆ। ਹੈਕਸਤ ਹੁਣੀ ਕਹਿ ਰਹੇ ਆ ਵੀ ਅਸੀਂ ਅਵਾਇਡ ਕਰ ਰਹੇ ਆ ਸਿਵਲੀਅਨ ਕੈਜੂਅਲਟੀ ਦੀਆਂ ਪਰ ਸੋ ਫਾਰ 1200 ਦੇ ਕਰੀਬ ਜਿਹੜੇ 1250 ਦੇ ਕਰੀਬ ਲੋਕ ਆ ਈਰਾਨ ਵਿੱਚ ਮਾਰੇ ਜਾ ਚੁੱਕੇ ਹੈਗੇ ਆ। ਪਰਸ਼ੀਅਨ ਗੋਲਫ ਮੁਲਕਾਂ ਦੇ ਵਿੱਚ ਜਿੱਥੇ ਵੱਡੀਆਂ ਆਇਲ ਦੀਆਂ ਰਿਫਾਈਨਰੀਜ਼ ਹੈਗੀਆਂ ਆ ਉੱਥੇ ਵੀ ਕਈ ਬਿਲਡਿੰਗਸ ਹਿੱਟ ਹੋਈਆਂ ਹੈਗੀਆਂ ਈਰਾਨ ਦੀਆਂ ਮਿਜ਼ਾਈਲ ਦੇ ਨਾਲ। ਇਜ਼ਰਾਈਲ ਵਾਲੇ ਲਗਾਤਾਰ ਸਦਰਨ ਲੈਬਨਾਨ ਦੇ ਵਿੱਚ ਬੰਬਾਰਡਮੈਂਟ ਕਰ ਰਹੇ ਆ। ਉਹਨਾਂ ਨੇ ਉੱਥੇ ਬਹੁਤ ਜ਼ਿਆਦਾ ਜਿਹੜਾ ਹੈ ਨੁਕਸਾਨ ਕੀਤਾ ਹੈਗਾ। ਉਹਨਾਂ ਦੇ ਲੈਬਨਾਨ ਦੀਆਂ ਬਿਲਡਿੰਗਸ ਐਨ ਪੂਰੇ ਜਿਹੜਾ ਮਿੱਟੀ ਬਣਾ ਦਿੱਤੀਆਂ ਹੈਗੀਆਂ। ਯੂਐਸ ਦੀ ਮਿਲਟਰੀ ਇੱਕ ਤਰ੍ਹਾਂ ਦੇ ਨਾਲ ਆਪਸ਼ਨਸ ਚੈੱਕ ਕਰ ਰਹੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਪਿਛਲੇ ਦਿਨਾਂ 'ਚ ਕਿਹਾ ਸੀ ਵੀ ਅਸੀਂ
ਜੋ ਸਟੇਟ ਆਫ ਹਾਰਮੋਜ਼ ਆ ਉਹਦੇ ਵਿੱਚੋਂ ਜਿਹੜੇ ਜਹਾਜ਼ ਲੰਘਦੇ ਆ ਤੇਲ ਲੈ ਕੇ ਉਹਨਾਂ ਨੂੰ ਅਸੀਂ ਜਿਹੜਾ ਸਿਕਿਉਰਿਟੀ ਦੇਵਾਂਗੇ ਪਲੱਸ ਇੰਸ਼ੋਰੈਂਸ ਦੇ ਉੱਤੇ ਕਹਿੰਦੇ ਵੀ ਅਸੀਂ ਉਹ ਵਰਕਆਊਟ ਕਰ ਰਹੇ ਆ ਕਿਉਂਕਿ ਜੇ ਇਰਾਨ ਵਾਲੇ ਅਟੈਕ ਕਰਦੇ ਆ ਤੇ ਉਹ ਮਿਲੀਅਨਸ ਆਫ ਡਾਲਰ ਦਾ ਜਿਹੜਾ ਕਲੇਮ ਹੋਣਾ ਹੈਗਾ ਆ ਸੋ ਹਜੇ ਵੀ ਜਿਹੜੀ ਬੈਰਲ ਦੀ ਪ੍ਰਾਈਸ ਆ ਉਹ $100 ਤੋਂ ਉੱਪਰ ਹੈਗੀ ਆ ਇਰਾਨ ਦੇ ਜਿਹੜੇ ਨਵੇਂ ਲੀਡਰ ਆ ਉਹ ਕਹਿੰਦੇ ਵੀ ਸਾਡਾ ਟਰੰਪ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਹੈਕਸਤ ਉਹਨਾਂ ਨੇ ਕਿਹਾ ਹੈਗਾ ਆ ਸੋ ਇਹ ਦੇਖਦੇ ਆ ਵੀ ਕਿੱਥੇ ਕੁ ਜਾ ਕੇ ਜਿਹੜੀ ਗੱਲਬਾਤ ਇਹਨਾਂ ਦੋਨਾਂ ਮੁਲਕਾਂ ਦੇ ਵਿਚਾਲੇ ਹੁੰਦੀ ਹੈਗੀ ਆ ਜੀ ਇਰਾਨੀਅਨ ਲੋਕ ਜਿਹੜੇ ਆ ਉਹ ਅਪਸੈਟ ਆ ਉਹ ਇਸ ਕਰਕੇ ਅਪਸੈਟ ਆ ਪਹਿਲਾਂ ਤਾਂ ਉਹਨਾਂ ਨੇ ਰਿਵੋਲਟ ਕੀਤਾ ਤੇ ਉਹ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਉੱਥੇ ਦੇ ਖਮੈਨੀ ਉਹਨਾਂ ਦੀ ਸਰਕਾਰ ਆ ਉਹਨਾਂ ਨੇ ਉਹ ਮਾਰ ਦਿੱਤੇ ਤੇ ਹੁਣ ਉਹ ਕਹਿੰਦੇ ਆ ਵੀ ਸਾਨੂੰ ਇਦਾਂ ਲੱਗ ਰਿਹਾ ਵੀ ਅਮਰੀਕਾ ਫੇਰ ਸਾਨੂੰ ਜਿਹੜਾ ਆ ਵਿੱਚ ਵਿਚਾਲੇ ਛੱਡ ਕੇ ਜਾ ਰਿਹਾ ਹੈਗਾ ਆ ਉਹਨਾਂ ਨੇ ਇਹ ਕਿਹਾ ਇਰਾਨੀਅਨ ਐਕਸਪਰਟ ਇਹ ਕਹਿ ਰਹੇ ਆ ਵੀ ਯੂਐਸ ਤੇ ਇਜ਼ਰਾਈਲ ਦੀ ਜਦੋਂ ਇੰਟਰਵੈਂਸ਼ਨ ਹੋਈ ਆ ਇਰਾਨ ਦੇ ਵਿੱਚ ਉਹਨਾਂ ਨੇ ਸਾਡੀ ਸਿਚੁਏਸ਼ਨ ਨੂੰ ਬਹੁਤ ਬੈਡ ਕਰ ਦਿੱਤਾ ਹੈਗਾ ਜੀ ਇੱਕ ਜਿਹੜੀਆਂ ਚੀਜ਼ਾਂ ਆਪਾਂ ਪਹਿਲਾਂ ਦੱਸ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਮਲਟੀਪਲ ਆਨਸਰ ਮਿਲ ਰਹੇ ਆ ਵੀ ਆਪਾਂ ਵਾਰ ਦੇ ਵਿੱਚ ਕਿਉਂ ਗਏ ਆ ਕਿਤੇ ਨਾ ਕਿਤੇ ਲਿੰਡਸੀ ਗ੍ਰਾਹਮ ਨੇ ਅੱਜ ਇਹ ਦੱਸਿਆ ਲਿੰਡਸੀ ਗ੍ਰਾਹਮ ਕੋ ਸੈਨੇਟਰ ਆ ਜਿਨੇ ਕੰਨ ਦੇ ਵਿੱਚ ਫੂਕਾਂ ਮਾਰ ਕੇ ਲੜਾਈ ਨੂੰ ਇੱਕ ਹਿਸਾਬ ਦੇ ਨਾਲ ਵਾਰ ਨੂੰ ਜਿਹੜਾ ਉਹ ਸ਼ੁਰੂ ਕਰਾਇਆ ਆ ਇਹ ਲੜਾਈ ਤੋਂ ਪਹਿਲਾਂ ਲਿੰਡਸੀ ਗ੍ਰਾਹਮ ਹਰ ਦੂਜੇ ਤੀਜੇ ਹਫ਼ਤੇ ਇਜ਼ਰਾਈਲ ਜਾਂਦਾ ਸੀ ਇਜ਼ਰਾਈਲ ਵਾਲੇ ਜਿਸ ਤਰੀਕੇ ਦੇ ਨਾਲ ਉਹਦੇ ਕੰਨ ਭਰਦੇ ਸੀ ਉਹ ਇੱਥੇ ਆ ਕੇ ਵਾਰਮੋਂਗਰਿੰਗ ਕਰਦਾ ਰਿਹਾ ਤੇ ਹੁਣ ਇਹਨਾਂ ਦੀ ਲੜਾਈ ਕਰਕੇ 7 ਅਮਰੀਕੀ ਜਿਹੜੇ ਉਹ ਮਾਰੇ ਜਿਹੜੇ ਉਹ ਜਾ ਚੁੱਕੇ ਆ ਕੱਲ ਇੱਕ ਇੰਟਰਵਿਊ ਦੇ ਦੌਰਾਨ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਅਸਲੀ ਭਾਵਨਾ ਆ ਉਹ ਸਾਹਮਣੇ ਆਈ ਕਹਿੰਦੇ ਦਿਸ ਵਾਰ ਇਜ਼ ਅਬਾਊਟ ਆਇਲ ਤੇਲ ਕਰਕੇ ਜਿਹੜਾ ਉਹ ਹੈਗਾ ਆ ਵੈਨੇਜ਼ੁਏਲਾ ਨੂੰ ਜਿਹੜਾ ਉਹਨਾਂ ਨੇ ਫੁੰਡਿਆ ਉਹਦਾ ਮਡੂਰੋ ਨੂੰ ਚੱਕ ਕੇ ਲਿਆਂਦਾ ਉਹਦੇ ਪਿੱਛੇ ਵੀ ਤੇਲ ਸੀ ਤੇ ਹੁਣ ਇਹਦੇ ਪਿੱਛੇ ਵੀ ਕਹਿੰਦੇ ਵੀ ਇਹ ਤੇਲ ਹੀ ਆ ਕਹਿੰਦੇ ਵੀ ਮਨੀ ਵੈਲ ਸਪੈਂਟ ਜਿਹੜੇ ਬਿਲੀਅਨਸ ਆਫ ਡਾਲਰ ਐਵਰੀ ਡੇ ਅਮਰੀਕਨ ਟੈਕਸਪੇਅਰ ਦਾ ਜਿਹੜਾ ਲੱਗ ਰਿਹਾ ਆ ਕਹਿੰਦੇ ਵੀ ਮਨੀ ਵੈਲ ਸਪੈਂਟ ਆ ਪਰ ਇਹਨਾਂ ਦੇ ਵਿੱਚੋਂ ਇੱਕ ਵੀ ਬਿਲੀਅਨ ਡਾਲਰ ਜਾਂ ਕਹਿ ਲਓ ਵੀ ਇੱਕ ਵੀ ਰੁਪਈਆ ਇੱਕ ਵੀ ਡਾਲਰ ਆਮ ਲੋਕਾਂ ਦੀ ਮਦਦ ਦੇ ਲਈ ਚਾਹੇ ਉਹ ਹੈਲਥ ਕੇਅਰ ਨੂੰ ਲੈ ਕੇ ਆ ਚਾਹੇ ਐਜੂਕੇਸ਼ਨ ਨੂੰ ਲੈ ਕੇ ਆ ਜਾਂ ਹੋਰ ਸਹੂਲਤਾਂ ਮੈਡੀਕਲ ਨੂੰ ਲੈ ਕੇ ਆ ਉਹਦੇ ਵਿੱਚ ਉਹ ਦੇਣ ਨੂੰ ਇਹਨਾਂ ਦੇ ਕੋਲ ਨਹੀਂ ਹੈਗਾ ਬਸ ਜਦੋਂ ਵਾਰ ਦੀ ਕੰਮ ਆਉਂਦਾ ਆ ਉਦੋਂ ਫਿਰ ਅਮਰੀਕਾ ਕੋਲ ਖਾਸੀ ਜਿਹੜੀ ਮਨੀ ਆ ਉਹ ਆ ਜਾਂਦੀ ਹੈਗੀ ਆ ਸੋ ਇਹ ਪਾਲਿਸੀ ਦੇ ਉੱਤੇ ਵੀ ਦੇਖਣ ਵਾਲਾ ਕਹਿੰਦੇ ਵੀ ਵੀ ਆਰ ਗੋਇੰਗ ਟੂ ਮੇਕ ਟਨ ਆਫ ਮਨੀ ਕਹਿੰਦੇ ਜਦੋਂ ਰਜੀਮ ਡਿੱਗੂਗੀ ਨਵਾਂ ਮਿਡਲ ਈਸਟ ਆਊਗਾ ਤੇ ਇਹ ਜਿਹੜੀ ਆਪਾਂ ਉੱਥੇ ਬਹੁਤ ਜ਼ਿਆਦਾ ਮਨੀ ਜਿਹੜੀ ਉਹ ਬਣਾਵਾਂਗੇ ਹਰਜੋਤ ਸਿੰਘ ਜੀ ਇਹ ਤਾਂ ਸੁਪਨੇ ਬੜੇ ਚਿਰ ਦੇ ਇਹਨਾਂ ਦੇ ਚੱਲ ਰਹੇ ਆ ਮਿਡਲ ਈਸਟ ਨਿਊ ਮਿਡਲ ਈਸਟ ਉੱਥੇ ਸ਼ਾਸਨ ਬਦਲ ਦੋ ਉਦਾਂ ਉਹ ਕਰ ਦੋ ਪਰ ਇਵੈਂਚੁਅਲੀ ਜਿਹੜਾ ਉਹ ਕੀ ਆਪਾਂ ਨੂੰ ਬਣਦਾ ਆ ਰਿਹਾ ਅਮਰੀਕਨ ਟੈਕਸਪੇਅਰ ਨੂੰ ਇਹ ਜੁਮਲਾ ਜਿਹੜਾ ਸੁਣਾ ਕੇ ਨਾ ਅਮਰੀਕਨਸ ਨੂੰ ਵੀ ਤੁਹਾਨੂੰ ਬਹੁਤ ਫਾਇਦਾ ਹੋਣਾ ਆ ਉੱਥੇ ਕਰ ਦਈਏ ਉੱਥੇ ਉਹ ਕਰ ਦਈਏ ਇਵੈਂਚੁਅਲੀ ਹੋਇਆ ਕੀ ਆ ਟ੍ਰਿਲੀਅਨਸ ਆਫ ਡਾਲਰ ਦਾ ਜਿਹੜਾ ਭਾਰ ਆ ਆਪਾਂ ਆਪਣੇ ਮੋਢਿਆਂ ਦੇ ਉੱਤੇ ਚੱਕੀ ਫਿਰਦੇ ਆ ਡੈਟ ਐਵਰੀ ਡੇ ਲਗਾਤਾਰ ਵੱਧਦਾ ਜਾ ਰਿਹਾ ਆ ਤੇ ਹਮੇਸ਼ਾ ਹੀ ਵਾਰ ਦੇ ਨਾਲ ਡੈਟ ਜਿਹੜਾ ਵਧਿਆ ਆ ਹਰਜੋਤ ਸਿੰਘ ਜੀ ਤੁਸੀਂ ਜਿਹੜੇ ਚਿਰ ਤੋਂ ਆਏ ਆ ਤੇ ਹੋਰ ਤੁਹਾਡੇ ਵਾਂਗੂ ਜਿਹੜੇ ਚਿਰ ਤੋਂ ਇੱਥੇ ਨੇ ਉਹ ਗਵਾਹ ਨੇ ਇਸ ਚੀਜ਼ ਦੇ ਵੀ ਜਦੋਂ ਬੁਸ਼ ਆਇਆ ਸੀ ਉਦੋਂ ਅਮਰੀਕਨ ਇਕਨੋਮੀ ਸਰਪਲਸ ਸੀਗੀ ਤੇ ਜਦੋਂ ਆਪਾਂ ਇਰਾਕ ਦੀ ਵਾਰ ਦੇ ਵਿੱਚ ਅਮਰੀਕਾ ਜਿਹੜਾ ਉਹ ਗਿਆ ਆ ਤੇ ਉਸ ਤੋਂ ਬਾਅਦ ਦੇ ਵਿੱਚ ਐਸਾ ਡੈਟ ਦਾ ਰੌਲਾ ਜਿਹੜਾ ਉਹ ਪਿਆ ਆ ਅਮਰੀਕਾ ਡੈਟ ਚੋਂ ਬਾਹਰ ਨਹੀਂ ਆ ਸਕਦਾ ਨਹੀਂ ਆ ਸਕਿਆ ਅਜੇ ਤੱਕ ਡੌਜ ਬਣਾਇਆ ਉਹ ਵੀ ਸ਼ਗੂਫਾ ਉਹ ਵੀ ਜੁਮਲਾ ਆਪੋ ਆਪਣੀ ਜਿਹੜਾ ਮੁਨਾਫਾਖੋਰੀ ਕਰਕੇ ਈਲਨ ਮਸਕ ਹੁਣੀ ਉਹ ਜਾਂਦੇ ਰਹੇ ਹੁਣ ਪਤਾ ਨਹੀਂ ਉਹਨੇ ਮਾਰਸ ਤੇ ਜਾਣਾ ਆ ਜਾਂ ਕਿੱਥੇ ਜਾਣਾ ਆ ਸੋ ਜਿਹੜਾ ਲਿੰਡਸੀ ਗ੍ਰਾਹਮ ਆ ਉਹਨਾਂ ਨੇ ਤਕਰੀਬਨ ਇਹ ਕਲੀਅਰ ਕਰ ਦਿੱਤਾ ਵੀ ਇਰਾਨ ਤੇ ਵੈਨੇਜ਼ੁਏਲਾ ਦੇ ਵਿੱਚ ਜਿਹੜਾ 31% ਤੇਲ ਹੈਗਾ ਆ ਆਇਲ ਦੇ ਜਿਹੜੇ ਰਿਜ਼ਰਵ ਆ ਉਹਨਾਂ ਦੇ ਉੱਤੇ ਹੀ ਜਿਹੜੀ ਉਹ ਇਹ ਅੱਖ ਆ ਕਹਿੰਦੇ ਵੀ ਇਹ ਚਾਈਨਾ ਦਾ ਜਿਹੜਾ ਉਹ ਨਾਈਟਮੇਅਰ ਆ ਇਹ ਗੁੱਡ ਇਨਵੈਸਟਮੈਂਟ ਇਸ ਟਾਈਮ ਜਿਹੜੀ ਉਹ ਹੈਗੀ ਆ ਪਰ ਮੁੱਦਾ ਇਹ ਰਹੂਗਾ ਹਰਜੋਤ ਸਿੰਘ ਜੀ ਵੀ ਕੀ ਇਰਾਨ ਦੇ ਵਿੱਚ ਇਹ ਤਖਤਾ ਪਲਟ ਸਕਣਗੇ ਜਾਂ ਨਹੀਂ ਉੱਦਾਂ ਟਰੰਪ ਹੋਣਾ ਨੇ ਅੱਜ ਜਿਹੜੇ ਨਵੇਂ ਬਣੇ ਸੁਪਰੀਮ ਲੀਡਰ ਬਾਰੇ ਇਹ ਬਿਆਨ ਦਿੱਤਾ ਹੈ ਕਹਿੰਦੇ ਮੈਨੂੰ ਲੱਗਦਾ ਨਹੀਂ ਵੀ ਉਹ ਬੜਾ ਪੀਸ ਦੇ ਵਿੱਚ ਰਹਿ ਸਕੂਗਾ ਹੋ ਸਕਦਾ ਵੀ ਅਗਲਾ ਨਿਸ਼ਾਨਾ ਉਸ ਨੂੰ ਵੀ ਮਾਰਨ ਦਾ ਜਿਹੜਾ ਇਹਨਾਂ ਨੇ ਬਣਾ ਲਿਆ ਹੋਵੇ ਉਧਰ ਜਿਹੜਾ ਉਹ ਕਿਹਾ ਆ ਵੀ ਕਹਿੰਦੇ ਵੀ ਜੇ ਇਰਾਨ ਵਾਲੇ ਸਾਡੀਆਂ ਸ਼ਰਤਾਂ ਇੱਕ ਹਿਸਾਬ ਦੇ ਨਾਲ ਨਹੀਂ ਮੰਨਦੇ ਵੀ ਗੋਨਾ ਹਿੱਟ them 20 times harder ਵੀ 20 ਗੁਣਾ ਜ਼ਿਆਦਾ ਜਿਹੜਾ ਆਪਾਂ ਕਹਿ ਲਓ ਵੀ ਹੋਰ ਨੁਕਸਾਨ ਜਾਂ ਉਸ ਤੋਂ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਹਮਲਾ ਆ
ਉਹ ਈਰਾਨ ਵਾਲਿਆਂ ਦੇ ਉੱਤੇ ਜਿਹੜਾ ਉਹ ਕਰਨ ਜਿਹੜੇ ਉਹ ਜਾਵਾਂਗੇ, ਜੇ ਉਹ ਤੇਲ ਨੂੰ ਜਿਹੜਾ ਉਹ ਲੈ ਕੇ ਕੰਟਰੋਲ ਨਹੀਂ ਕਰਦੇ। ਲਿੰਡਸੀ ਗ੍ਰਾਹਮ ਨੇ ਇਜ਼ਰਾਈਲ ਦੀ ਨਿੰਦਾ ਇਸ ਗੱਲੋਂ ਜਿਹੜੀ ਇੱਕ ਚੀਜ਼ ਦੇ ਵਿੱਚ ਕੀਤੀ, ਕਹਿੰਦੇ ਤੁਸੀਂ ਉਹਨਾਂ ਦੀ ਆਇਲ ਰਿਫਾਈਨਰੀ ਨੂੰ ਨਿਸ਼ਾਨਾ ਨਹੀਂ ਬਣਾਉਣਾ, ਕਿਉਂਕਿ ਇਵੈਂਚੁਅਲੀ ਜਿਹੜੇ ਲਿੰਡਸੀ ਗ੍ਰਾਹਮ ਦੇ ਮੁਤਾਬਕ ਤੇਲ ਦੇ ਉੱਤੇ ਕੰਟਰੋਲ ਕਰਨਾ ਹੀ ਇਸ ਟਾਈਮ ਅਮਰੀਕਾ ਦਾ ਜਿਹੜਾ ਮੁੱਖ ਮੁੱਦਾ ਜਿਹੜਾ ਉਹ ਬਣਿਆ ਆ। ਕਹਿੰਦੇ ਵੀ ਅਮਰੀਕਾ ਕਿਤੇ ਨਾ ਕਿਤੇ ਈਰਾਨ ਨੂੰ ਹਿੱਸਿਆਂ ਦੇ ਵਿੱਚ ਵੰਡ ਕੇ ਤੇ ਤੇਲ ਦੇ ਉੱਤੇ ਕੰਟਰੋਲ ਕਰਨ ਬਾਰੇ ਜਿਹੜਾ ਇਸ ਟਾਈਮ ਸੋਚ ਰਿਹਾ ਆ। ਜਿਹੜੇ ਬੀਤੇ ਵੀਕ ਦੇ ਵਿੱਚ ਹਰਜੋਤ ਸਿੰਘ ਜੀ ਕੁਰਦਾਂ ਦੀ ਗੱਲ ਆ ਰਹੀ ਸੀ, ਤੇ ਕੁਰਦ ਕਹਿੰਦੇ ਵੀ ਹਾਲ ਦੀ ਘੜੀ ਕੋਈ ਬੜਾ ਸਾਥ ਨਹੀਂ ਦੇ ਰਹੇ, ਹਾਮੀ ਜਿਹੜੀ ਉਹ ਇਸ ਕਰਕੇ ਵੀ ਨਹੀਂ ਭਰ ਰਹੇ ਵੀ 8 ਵਾਰੀ ਧੋਖਾ ਮਿਲ ਚੁੱਕਾ ਹੈ ਉਹਨਾਂ ਨੂੰ ਜਿਹੜੇ ਅਮਰੀਕਾ ਵੱਲੋਂ, ਖਾਸ ਕਰਕੇ ਵੀ ਤੁਹਾਨੂੰ ਤੁਹਾਡਾ ਮੁਲਕ ਬਣਾ ਕੇ ਦੇਵਾਂਗੇ, ਪਰ ਅਜੇ ਤੱਕ ਉਹ ਇਹਨਾਂ ਦੇ ਲਈ ਮਰੇ ਜ਼ਰੂਰ ਆ, ਪਰ ਮਿਲਿਆ ਉਹਨਾਂ ਨੂੰ ਹਾਲ ਦੀ ਘੜੀ ਕੁਛ ਵੀ ਨਹੀਂ ਹੈਗਾ। ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਅਮਰੀਕਾ ਦੇ 2 ਦੁਸ਼ਮਣ ਮੁਲਕ ਜਿਹੜੇ ਆ ਰਸ਼ੀਆ ਤੇ ਚਾਈਨਾ, ਉਹ ਖਬਰਾਂ ਆ ਰਹੀਆਂ ਵੀ ਉਹ ਸਾਥ ਦਿੰਦੇ ਰਹੇ ਆ ਈਰਾਨ ਦਾ, ਕਿ ਕਿੱਥੇ-ਕਿੱਥੇ ਅਮਰੀਕਾ ਦੇ ਬੇਸ ਹੈਗੇ ਆ, ਕਿੱਥੇ-ਕਿੱਥੇ ਤੁਸੀਂ ਹਿੱਟ ਕਰਨਾ ਆ। ਤੇ ਹੈਰਾਨੀ ਉਸ ਟਾਈਮ ਤੇ ਹੋਈ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਹਿ ਦਿੱਤਾ ਵੀ 30 ਦਿਨਾਂ ਦਾ ਅਸੀਂ ਵੇਵਰ ਦੇ ਰਹੇ ਆ ਇੰਡੀਆ ਨੂੰ, ਜੋ ਕਿ ਰਸ਼ੀਆ ਦਾ ਤੇਲ ਖਰੀਦ ਸਕਦੇ ਹੈਗੇ ਆ। ਹੁਣ ਤੁਸੀਂ ਦੱਸੋ, ਇੱਕ ਪਾਸੇ ਤਾਂ ਰਸ਼ੀਆ ਤੇ ਯੂਕਰੇਨ ਦੀ ਜੰਗ ਲੱਗੀ ਹੋਈ ਹੈਗੀ ਆ, ਜਿਹਨੂੰ ਅਮਰੀਕਾ ਪੂਰੀ ਸਪੋਰਟ ਕਰ ਰਿਹਾ, ਤੇ ਹੁਣ ਰਸ਼ੀਆ ਨੂੰ ਵੀ ਕਹਿ ਦਿੱਤਾ ਵੀ ਤੁਸੀਂ ਆਪਣਾ ਤੇਲ ਇੰਡੀਆ ਨੂੰ ਵੇਚ ਸਕਦੇ ਆ। ਤੇ ਰਸ਼ੀਆ ਦੇ ਕਾਮਰੇਡ ਵੀ ਕਹਿੰਦੇ ਵੀ ਨਹੀਂ, ਇੰਡੀਆ ਨੇ ਸਾਨੂੰ ਧੋਖਾ ਦਿੱਤਾ ਤੇ ਅਮਰੀਕਾ ਤੋਂ ਡਰ ਕੇ ਇਹ ਚੁੱਪ ਕਰ ਗਏ ਸੀ ਤੇਲ ਲੈਣ ਤੋਂ, ਹੁਣ ਅਸੀਂ ਉਸ ਰੇਟ ਤੇ ਨਹੀਂ ਤੇਲ ਦੇਣਾ, ਅਸੀਂ ਘੱਟ ਪ੍ਰਾਈਸ ਤੇ ਨਹੀਂ ਦੇਣਾ, ਹੁਣ ਅਸੀਂ ਮਹਿੰਗੇ ਭਾਅ ਵੱਧ ਦੇ ਪ੍ਰਾਈਸ ਤੇ ਵੇਚਾਂਗੇ। ਤੇਲ ਦੇਵਾਂਗੇ ਜੀ। ਸੋ ਮੋਦੀ ਨੇ ਬੇਸਿਕਲੀ ਡੀਲ ਬਣਾਈ ਹੈ ਟਰੰਪ ਦੇ ਨਾਲ, ਸੋ 30 ਦਿਨਾਂ ਦੀ ਇਜਾਜ਼ਤ ਮਿਲੀ ਆ। ਪਰ ਕਮਾਲ ਦੀ ਗੱਲ ਆ, ਮੋਦੀ ਹੁਣੀ ਇਸ ਦੇ ਵਿੱਚ ਮਾਣ ਕਰ ਰਹੇ ਆ। ਅਮਰੀਕਾ ਨੇ ਪਹਿਲਾਂ ਡੰਡਾ ਜਿਹੜਾ ਦਿਖਾ ਕੇ ਤੇਲ ਬੰਦ ਕਰਾਇਆ, ਤੇ ਹੁਣ ਕਹਿੰਦੇ ਜਾ ਕਾਕਾ ਜਾ ਕੇ ਮਾੜਾ ਜਿਹਾ ਪਾਣੀ ਪੂਣੀ ਪੀ ਆ। ਸੋ ਉਹ ਹਾਲ ਜਿਹੜਾ ਉੱਥੇ ਬਣਿਆ, ਇੰਡੀਆ ਦੇ ਵਿੱਚ ਖੜ ਕੇ ਯੂਐਸ ਦੇ ਜਿਹੜੇ ਅਫੀਸ਼ੀਅਲ ਸੀ ਉਹ ਉੱਥੇ ਕਹਿ ਰਹੇ ਸੀਗੇ ਵੀ ਹਾਂ, ਇੱਕ ਹਿਸਾਬ ਦੇ ਨਾਲ ਅਸੀਂ ਤਰਸ ਦੇ ਆਧਾਰ ਦੇ ਉੱਤੇ ਇਹਨਾਂ ਨੂੰ 30 ਦਿਨਾਂ ਦੇ ਲਈ ਜਿਹੜੀ ਉਹ ਮੋਹਲਤ ਦੇ ਰਹੇ ਆ ਰਸ਼ੀਅਨ ਤੇਲ ਜਿਹੜਾ ਉਹ ਖਰੀਦਣ ਦੇ ਲਈ। ਜਿਹੜਾ ਸ਼ਾਹਬਾਰ ਜਿਹੜਾ ਪੋਰਟ ਸੀਗਾ, ਜਿਸ ਦੇ ਵਿੱਚ ਇੰਡੀਆ ਨੇ ਖਾਸੀ ਜਿਹੜੀ ਮਨੀ ਇਨਵੈਸਟ ਕੀਤੀ ਸੀਗੀ, ਜਿੱਦਾਂ ਹੀ ਲੜਾਈ ਲੱਗੀ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਉੱਥੋਂ ਤੋੜ ਦਿੱਤਾ ਗਿਆ, ਉਹ ਛੱਡ ਕੇ ਜਿਹੜਾ ਉਹ ਆ ਗਏ ਸੀਗੇ। ਤੇ ਹੁਣ ਇਸ ਤਰੀਕੇ ਦਾ ਜਿਹੜਾ ਅਮਰੀਕਾ ਦੇ ਦੁਆਰਾ ਜਿਹੜਾ ਉਹ ਬਿਆਨ ਆਇਆ ਇੰਡੀਆ ਨੂੰ ਲੈ ਕੇ, ਸੋ ਇੱਥੇ ਇਹ ਪਤਾ ਲੱਗ ਗਿਆ ਹਰਜੋਤ ਸਿੰਘ ਜੀ ਵੀ ਗੋਡਿਆਂ ਥੱਲੋਂ ਦੀ ਮੋਦੀ ਜਿਹੜਾ ਉਹ ਪੂਰੀ ਲੱਤਾਂ ਥੱਲੋਂ ਦੀ ਜਿਹੜਾ ਉਹ ਲੰਘ ਚੁੱਕਾ ਹੈਗਾ ਆ, ਤੇ ਜਿੱਦਾਂ ਅਮਰੀਕਾ ਵਾਲੇ ਕਹਿ ਰਹੇ ਆ ਉਹ ਉਸੇ ਤਰੀਕੇ ਦੇ ਨਾਲ ਹੀ ਇਸ ਮੌਕੇ ਕਰ ਰਿਹਾ ਆ। ਸੋ 30 ਦਿਨ ਦੀ ਉਹਨਾਂ ਨੂੰ ਮੋਹਲਤ ਮਿਲੀ ਆ, ਪਰ ਕਿਉਂਕਿ ਉਹ ਕਿਸੇ ਦੇ ਵੀ ਨਾ ਹੋਣ ਕਰਕੇ ਉਹਨੂੰ ਦੋਨੋਂ ਪਾਸੋਂ ਹੀ ਛਿੱਤਰਾਂ ਦਾ ਜਿਹੜਾ ਇਸ ਟਾਈਮ ਆ ਉਹ ਸਾਹਮਣਾ ਕਰਨਾ ਪੈ ਰਿਹਾ ਆ। ਵੀ ਇੱਕ ਪਾਸੇ ਤਾਂ ਅੱਖਾਂ ਦਿਖਾ ਰਹੇ ਆ ਟਰੰਪ ਹੋਣੀ ਵੀ ਸਾਡੀ ਮਰਜ਼ੀ ਦੇ ਨਾਲ ਜਿੱਕੋ ਤੇਲ ਲੈਣਾ ਉਹ ਲਓ, ਨਹੀਂ ਤਾਂ ਉਧਰੋਂ ਹੁਣ ਰਸ਼ੀਆ ਵਾਲੇ ਵੀ ਕਹਿੰਦੇ ਵੀ ਨਹੀਂ, ਤੁਹਾਨੂੰ ਅਸੀਂ ਵੀ ਹੁਣ ਮਹਿੰਗਾ ਤੇਲ ਜਿਹੜਾ ਉਹ ਵੇਚਾਂਗੇ। ਪਰ ਇੰਡੀਆ ਵਾਲਿਆਂ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਹਾਜਮੁੱਲਾ ਹਰ ਇੱਕ ਦੇ 2-2 ਫੜੀਆਂ ਆ, ਤੇ ਛਕੀ ਜਾਂਦੇ ਆ ਸਾਰੀਆਂ ਚੀਜ਼ਾਂ, ਤੇ ਉਹ ਕਹਿ ਸਕਦੇ ਆ ਵੀ ਬਿਲਕੁਲ ਬੜੇ ਸੋਹਣੇ ਤਰੀਕੇ ਦੇ ਨਾਲ ਹਜਮ ਜਿਹੜਾ ਹੋ ਰਿਹਾ। ਉਹਦਾ ਠੰਡ ਤੇ ਸ਼ਰਮ ਮਨਾਉਣ ਵਾਲਿਆਂ ਦੇ ਲਈ ਹੁੰਦੀ ਆ, ਉੱਥੇ ਵਾਲਿਆਂ ਨੂੰ ਹਾਲ ਦੀ ਘੜੀ ਜਿਹੜੀ ਉਹ ਦੋਨਾਂ ਚੋਂ ਹੀ ਕੋਈ ਚੀਜ਼ ਨਜ਼ਰ ਜਿਹੜੀ ਉਹ ਨਹੀਂ ਆ ਰਹੀ ਹੈਗੀ। ਜਰਮਨ ਦੇ ਚਾਂਸਲਰ ਫ੍ਰੀਡਰਿਚ ਮਰਜ਼ ਉਹਨਾਂ ਨੇ ਇਹ ਕਿਹਾ ਵੀ ਕੋਈ ਰੀਜ਼ਨ ਨਹੀਂ ਬਣਦਾ ਹੈ ਕਿ ਤੁਸੀਂ ਰਸ਼ੀਆ ਤੋਂ ਸੈਂਕਸ਼ਨ ਜਿਹੜੀਆਂ ਉਹ ਚੱਕ ਦਿਓ। ਉਹਨਾਂ ਨੇ ਇਹ ਕਿਹਾ ਆ ਵੀ ਯੂਕਰੇਨ ਦੇ ਨਾਲ ਸਾਡੀ ਸੋਲੀਡੈਰਿਟੀ ਆ, ਯੂਕਰੇਨ ਦੇ ਨਾਲ ਅਸੀਂ ਖੜੇ ਆ, ਤੇ ਹੁਣ ਤੁਸੀਂ ਇੱਕ ਤਰ੍ਹਾਂ ਨਾਲ ਉਹਨਾਂ ਦਾ ਜਿਹੜਾ ਸਾਥ ਦੇ ਰਹੇ ਆ। ਦੂਸਰੇ ਪਾਸੇ ਡਿਮਿਟਰੀ ਐਸ ਪੈਸਕੋਵ ਜੋ ਕ੍ਰੈਮਲਿਨ ਦੇ ਸਪੋਕਸਮੈਨ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਯੂਐਸ ਦੀਆਂ ਨੇ ਜੋ ਰਿਸਟ੍ਰਿਕਸ਼ਨਸ ਲਿਫਟ ਕੀਤੀਆਂ ਰਸ਼ੀਅਨ ਆਇਲ ਦੇ ਅਗੇਂਸਟ, ਉਹ ਹਜੇ ਉਹਨਾਂ ਦੀ ਡਿਟੇਲ ਜਿਹੜੀ ਆ ਕੋਈ ਡਿਸਕਸ ਨਹੀਂ ਹੋਈ। ਹਾਲਾਂਕਿ 1 ਘੰਟਾ ਪੂਟਨ ਦੀ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਕੱਲ ਹੋਈ ਸੀਗੀ। ਸੋ ਸਿਚੁਏਸ਼ਨ ਜੋ ਤੇਲ ਨੂੰ ਲੈ ਕੇ ਪੂਰੇ ਮੁਲਕਾਂ ਦੇ ਵਿੱਚ ਇਸ ਹਿਸਾਬ ਦੇ ਨਾਲ ਬਣੀ ਹੋਈ ਹੈਗੀ। ਜੀ, ਸਟ੍ਰੇਟ ਆਫ ਹਾਰਮਜ਼ ਹਰਜੋਤ ਸਿੰਘ ਜੀ ਕਹਿੰਦੇ ਵੀ ਇਸ ਟਾਈਮ ਖਾਸਾ ਜਿਹੜਾ ਇੰਪੋਰਟੈਂਟ ਜਿਹੜੀ ਉਹ ਥਾਂ ਆ, ਦੁਨੀਆ ਦਾ 20% ਤੇਲ ਦਾ ਜਿਹੜਾ ਫਲੋ ਆ ਉਸ ਦੇ ਵਿੱਚੋਂ ਦੀ ਲੰਘਦਾ ਆ। ਸੋ ਕਹਿੰਦੇ ਵੀ ਜੇ ਈਰਾਨ ਦੇ ਨਾਲ ਇਹ ਵਾਰ ਹੋਰ ਐਸਕੇਲੇਟ ਹੁੰਦੀ, ਜਿੱਦਾਂ ਟਰੰਪ ਉਹਨਾਂ ਨੇ ਕਿਹਾ ਵੀ 20 ਟਾਈਮਸ ਹਾਰਡਰ ਅਸੀਂ ਤੁਹਾਨੂੰ ਜਿਹੜਾ ਉਹ ਹਿੱਟ ਕਰਾਂਗੇ, ਤੇ ਦੁਨੀਆ ਦਾ એનર્ਜੀ ਚੋਕ ਪੁਆਇੰਟ ਜੇ ਉਹ ਬਣਦਾ ਆ, ਤਾਂ ਉੱਥੋਂ ਜੇ ਤੇਲ ਦੀ ਆਵਾਜਾਈ ਰੁਕਦੀ ਆ ਤਾਂ ਨੁਕਸਾਨ ਜਿਹੜਾ ਹਰ ਇੱਕ ਪਾਸੇ ਨੂੰ ਜਿਹੜਾ ਉਹ ਬਹੁਤ ਜ਼ਿਆਦਾ ਹੋਊਗਾ। ਸੋ ਜਿਹੜੇ ਕਾਫੀ ਜ਼ਿਆਦਾ ਜਿਹੜੇ ਇੰਟਰਨੈਸ਼ਨਲ ਸਟੱਡੀਜ਼ ਆ ਰਹੇ, ਸੈਂਟਰ ਫਾਰ ਸਟ੍ਰੈਟੇਜਿਕ ਇੰਟਰਨੈਸ਼ਨਲ ਸਟੱਡੀਜ਼ ਦੇ ਕਲੇਟਨ ਸੀਗਲ ਇੱਕ ਸੀਨੀਅਰ ਫੈਲੋ ਨੇ, ਉਹਨਾਂ ਨੇ ਕਿਹਾ ਵੀ ਇਹਦਾ ਜਿਹੜਾ ਖੁੱਲ੍ਹਣਾ ਦੁਨੀਆ ਦੀ ਗਲੋਬਲ ਇਕੋਨਮੀ ਦੇ ਲਈ
ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਆ। ਟਰੰਪ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਵੈਸਲਸ ਆ ਉਹਨਾਂ ਦੀ ਇੰਸ਼ੋਰੈਂਸ, ਉਹਨਾਂ ਦੀ ਸੁਰੱਖਿਆ ਦੇ ਲਈ ਅਸੀਂ ਜਿਹੜਾ ਉਹ ਅੱਗੇ ਆਵਾਂਗੇ, ਪਰ ਹਾਲ ਦੀ ਘੜੀ ਉਹ ਕਿੱਦਾਂ ਕਰਨਾ ਹੈ, ਕਿਵੇਂ ਉਹ ਹੋਊਗਾ, ਉਸ ਦੇ ਬਾਰੇ ਕੋਈ ਪਲਾਨ ਆ ਉਹਨਾਂ ਨੇ ਕਨਫਰਮ ਨਹੀਂ ਕੀਤਾ ਹੈਗਾ। ਤੇ ਈਰਾਨ ਵਾਲੇ ਲਗਾਤਾਰ ਜਿਹੜਾ ਉਹ ਕਹਿ ਰਹੇ ਆ ਵੀ ਭਾਈ ਜੇ ਤੁਸੀਂ ਇਧਰੋਂ ਲੰਘੇ ਤਾਂ ਅਸੀਂ ਸਾਰੇ ਜਿਹੜੇ ਆਇਲ ਟੈਂਕਰਸ ਆ ਉਹਨਾਂ ਨੂੰ ਅੱਗ ਜਿਹੜੀ ਉਹ ਲਾ ਦੇਵਾਂਗੇ, ਉਹਨਾਂ ਨੂੰ ਡਿਸਟਰੋਏ ਕਰ ਦੇਵਾਂਗੇ। ਸੋ ਉਸ ਡਰ ਖਣੋ ਆਇਲ ਟੈਂਕਰ ਜਿਹੜੇ ਉਹ ਲੰਘ ਵੀ ਨਹੀਂ ਰਹੇ। ਉਹਨਾਂ ਨੂੰ ਇਹ ਵੀ ਪਤਾ ਵੀ ਭਾਈ ਜੇ ਨੁਕਸਾਨ ਹੋ ਗਿਆ, ਇੰਸ਼ੋਰੈਂਸ ਤਾਂ ਆਲਰੇਡੀ ਜਿਹੜੀ ਉਹਨਾਂ ਨੇ ਬੰਦ ਕਰਤੀ ਆ, ਉਹਦੀ ਭਰਪਾਈ ਵੀ ਜਿਹੜੀ ਆ ਕਿਸੇ ਪਾਸੋਂ ਵੀ ਨਹੀਂ ਹੋ ਸਕੂਗੀ। ਸੋ ਇhtiyati ਤੌਰ ਦੇ ਉੱਤੇ ਟੈਂਕਰ ਜਿਹੜੇ ਉਹ ਪਿੱਛੇ ਹੀ ਰੁਕੇ ਪਏ ਹੈਗੇ ਨੇ। ਉਧਰ ਜਿਹੜਾ ਹਰਜੋਤ ਸਿੰਘ ਜੀ, ਇੱਕ ਨਵੀਂ ਰਿਪੋਰਟ ਸਾਹਮਣੇ ਆਈ ਆ ਵੀ ਅਮਰੀਕਾ ਨੇ 5.6 ਬਿਲੀਅਨ ਡਾਲਰ ਪਹਿਲੇ 2 ਦਿਨ ਦੀ ਲੜਾਈ ਦੇ ਉੱਤੇ ਜਿਹੜੇ ਉਹ ਲਗਾ ਦਿੱਤੇ ਆ। ਸੋ ਯੂਐਸ ਦੀ ਮਿਲਟਰੀ ਨੇ ਕਹਿੰਦੇ ਵੀ 5 ਬਿਲੀਅਨ ਤੋਂ ਵੱਧ ਦਾ ਮਿਊਨੀਸ਼ਨਸ ਜਿਹੜੀਆਂ ਆ, ਅਸਲਾ ਆ, ਪਹਿਲੇ 2 ਦਿਨਾਂ ਦੇ ਵਿੱਚ ਈਰਾਨ ਦੀ ਵਾਰ ਦੇ ਉੱਤੇ ਜਿਹੜਾ ਉਹ ਖਰਚ ਕਰ ਦਿੱਤਾ ਆ। ਪੈਂਟਾਗਨ ਦੇ ਵਿੱਚ ਜਿਹੜੀ ਅਸੈਸਮੈਂਟ ਆ ਉਹ ਸਾਹਮਣੇ ਆਈ ਹੈਗੀ ਆ। ਸੋ ਹੁਣ ਤਾਂ ਹਰਜੋਤ ਸਿੰਘ ਜੀ 11ਵਾਂ ਦਿਨ ਆ, ਤੁਸੀਂ ਸਹਿਜੀ ਅੰਦਾਜ਼ਾ ਲਾ ਸਕਦੇ ਆ ਵੀ ਹੁਣ ਤੱਕ ਅਮਰੀਕਾ ਨੇ ਇਸ ਦੇ ਉੱਤੇ ਕਿੰਨਾ ਖਰਚਾ ਜਿਹੜਾ ਉਹ ਕਰ ਦਿੱਤਾ ਹੋਵੇਗਾ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰਿਆ ਅਮਰੀਕਾ ਦੇ ਵਿੱਚ ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਾ ਦੇ ਵਿੱਚ 2 ਇਲੈਕਸ਼ਨਸ ਹੋਣ ਜਾ ਰਹੀਆਂ ਅੱਜ। ਇੱਕ ਮਿਸੀਸਿਪੀ ਦੇ ਵਿੱਚ, ਇੱਕ ਜਾਰਜੀਆ ਦੇ ਵਿੱਚ ਇਹ ਸਪੈਸ਼ਲ ਇਲੈਕਸ਼ਨ ਹੋਣੀ ਹੈਗੀ ਆ, ਜਿੱਥੇ ਮਾਰਜਰੀ ਗ੍ਰੀਨ ਟੇਲਰ ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਸੀ। ਤੇ ਦੋਨੋਂ ਹੀ ਜਿਹੜੀਆਂ ਇਹ ਇਲੈਕਸ਼ਨਸ ਆ ਕਾਂਗਰਸ ਸੀਟ ਦੇ ਲਈ, ਯੂਐਸ ਦੀ ਕਾਂਗਰਸ ਦੇ ਲਈ ਬਹੁਤ ਹੀ ਇੰਪੋਰਟੈਂਟ ਆ। ਇੰਪੋਰਟੈਂਟ ਇਸ ਕਰਕੇ ਆ, ਇਹ ਤੋਂ ਪਤਾ ਚੱਲੂਗਾ ਵੀ ਲੋਕ ਡੈਮੋਕ੍ਰੇਟਾਂ ਦਾ ਸਪੋਰਟ ਕਰ ਰਹੇ ਆ ਜਾਂ ਰਿਪਬਲਿਕਨਸ ਦਾ ਸਪੋਰਟ ਕਰ ਰਹੇ ਆ। ਹਾਲਾਂਕਿ ਜਿਹੜੀ ਜਾਰਜੀਆ ਵਾਲੀ ਸੀਟ ਆ ਮਾਰਜਰੀ ਟੇਲਰ ਗ੍ਰੀਨ ਦੀ, ਉਹ ਰਿਪਬਲਿਕਨ ਆ, ਪਰ ਉੱਥੇ ਜਿਹੜਾ ਡੈਮੋਕ੍ਰੇਟਿਕ ਕੈਂਡੀਡੇਟ ਆ ਉਹ ਕਾਫੀ ਜਿਹੜਾ ਸਟਰੋਂਗ ਆ ਰਿਹਾ। ਇਸੇ ਤਰ੍ਹਾਂ ਮਿਸੀਸਿਪੀ ਦੇ ਵਿੱਚ ਇੱਕ ਯੰਗ ਡੈਮੋਕ੍ਰੇਟ ਜਿਹੜਾ ਆ ਕਾਫੀ ਅੱਗੇ ਜਿਹੜਾ ਆ ਉਹ ਚੱਲ ਰਿਹਾ ਹੈਗਾ। ਸੋ ਅੱਜ ਸ਼ਾਮ ਤੱਕ ਪਤਾ ਚੱਲੂਗਾ ਵੀ ਇਹਨਾਂ ਚੋਂ ਕੋਈ ਵਿਨ ਹੁੰਦਾ ਜਾਂ ਅੱਗੇ ਜਾ ਕੇ ਫਿਰ ਇਹ ਰਨ ਆਫ ਇਲੈਕਸ਼ਨ ਹੋਊਗੀ, ਕਿਉਂਕਿ ਜੇ 50% ਕੋਈ ਨਹੀਂ ਲੈਂਦਾ ਤੇ ਫਿਰ ਦੁਬਾਰਾ ਕੀ ਇਲੈਕਸ਼ਨ ਹੋਣੀ ਹੈਗੀ। ਜੀ ਬਿਲਕੁਲ। ਜਿਹੜੇ ਦੂਜੀ ਜਿਹੜੀ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ 20 ਤੋਂ ਵੱਧ ਕੈਂਡੀਡੇਟ ਸੀਗੇ ਪ੍ਰਾਇਮਰੀਜ਼ ਦੇ ਵਿੱਚ ਇਹਨਾਂ ਦੇ। ਸੋ ਟਰੰਪ ਹੋਣਾ ਨੇ ਇੱਕ ਕਲੇ ਫੁੱਲਰ, ਇਹ ਪ੍ਰੋਸੀਕਿਊਟਰ ਵੀ ਆ, 에ਅਰ ਫੋਰਸ ਦੇ ਵੈਟਰਨ ਵੀ ਆ, ਉਹਨਾਂ ਨੂੰ ਟਰੰਪ ਹੋਣਾ ਦੀ ਇੰਡੋਰਸਮੈਂਟ ਵੀ ਮਿਲੀ। ਟਰੰਪ ਹੋਣਾ ਨੇ ਇੱਕ ਜਾ ਕੇ ਉਹਨਾਂ ਦੇ ਲਈ ਰੈਲੀ ਵੀ ਕੀਤੀ, ਪਰ ਕਹਿੰਦੇ ਵੀ ਅਜੇ ਵੀ ਲੋਕਾਂ ਦੇ ਵਿੱਚ ਇਹ ਖੰਡਾ ਹੀ ਜਿਹੜਾ ਇਸ ਟਾਈਮ ਦਿਖ ਰਿਹਾ ਆ। ਬਹੁਤੇ ਲੋਕ ਵੀ ਅਜੇ ਉਸ ਦੇ ਪਿੱਛੇ ਨਹੀਂ ਜਿਹੜੇ ਉਹ ਆ ਰਹੇ। ਕੱਲ ਕੈਵਿਨ ਕਾਇਲੀ ਜਿਹੜੇ ਕੈਲੀਫੋਰਨੀਆ ਦੇ ਜੀਓਪੀ ਆ ਦੇ ਸੀਗੇ, ਉੱਥੋਂ ਦੇ ਰਿਪਰੈਜ਼ੈਂਟੇਟਿਵ ਲਾਅਮੇਕਰ, ਉਹਨਾਂ ਨੇ ਆਪਣੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਪਾਰਟੀ ਜਿਹੜੀ ਉਹ ਛੱਡ ਦਿੱਤੀ ਤੇ ਐਜ਼ ਏ ਇੰਡੀਪੈਂਡੈਂਟ ਉਹ ਆ ਗਏ ਨੇ। ਤੇ ਹੁਣ ਜੇ ਇੱਥੇ ਕੁਛ ਉਲਟ ਫੇਰ ਹੋ ਜਾਂਦਾ ਆ ਤੇ ਆਲਰੇਡੀ ਰਿਪਬਲਿਕਨਸ ਦੀ ਮੈਜੋਰਿਟੀ ਹਾਊਸ ਦੇ ਵਿੱਚ ਬੜੀ ਥਿਨ ਆ, 2 ਹੀ ਸੀਟਾਂ ਦਾ ਜਿਹੜਾ ਫਰਕ ਆ। ਤੇ ਜੇ ਇੱਥੇ ਕੋਈ ਝਟਕਾ ਲੱਗਦਾ ਤਾਂ ਉਹ ਜਿਹੜੀ ਮੈਜੋਰਿਟੀ ਹੋਰ ਵੀ ਜ਼ਿਆਦਾ ਛੋਟੀ ਜਿਹੜੀ ਉਹ ਹੋ ਜਾਊਗੀ। ਆਲਰੇਡੀ ਟਰੰਪ ਹੋਣਾ ਨੇ, ਮਾਈਕ ਜੌਨਸਨ ਹੋਣਾ ਨੇ, ਸਾਰਿਆਂ ਨੇ ਇਹ ਕਿਹਾ ਆ ਜੀਓਪੀ ਵਾਲਿਆਂ ਨੂੰ ਵੀ ਭਾਈ ਜੇ ਮਿਡ ਟਰਮ ਇਲੈਕਸ਼ਨ ਆਪਾਂ ਹਾਰ ਗਏ ਤਾਂ ਮੇਰੀ ਪ੍ਰੈਜ਼ੀਡੈਂਸੀ ਖਤਮ ਸਮਝੋ। ਤੇ ਉਹਨਾਂ ਨੂੰ ਇਹ ਵੀ ਡਰ ਨਾਲ ਸਤਾ ਰਿਹਾ ਵੀ ਉਹਨਾਂ ਨੇ ਇੰਪੀਚ ਵੀ ਜਿਹੜਾ ਉਹ ਕਰ ਦੇਣਾ ਹੈਗਾ ਆ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ ਆ, ਪਰ ਇਹਨਾਂ ਸਪੈਸ਼ਲ ਇਲੈਕਸ਼ਨ ਦੇ ਉੱਤੇ ਖਾਸ ਜਿਹੜੀ ਨਜ਼ਰ ਆ ਉਹ ਅੱਜ ਰੱਖੀ ਜਿਹੜੀ ਉਹ ਜਾ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਭਾਰਤੀ ਮੂਲ ਦਾ ਸੰਜੇ ਕੁਮਾਰ 45 ਸਾਲਾਂ ਦਾ, ਉਸ ਨੂੰ 43 ਮਹੀਨਿਆਂ ਦੀ ਹੁਣ ਸਜ਼ਾ ਸੁਣਾਈ ਗਈ ਆ। 1 ਸਾਲ ਦੀ ਸੁਪਰਵਾਈਜ਼ਡ ਰਿਲੀਜ਼, ਕਿਉਂਕਿ ਇਸ ਨੇ ਹਜ਼ਾਰਾਂ ਹੀ ਡਾਲਰਾਂ ਦੀ ਕਾਊਂਟਰਫੇਟ ਜਿਹੜੀ ਕੈਂਸਰ ਦੀ ਦਵਾਈ ਆ ਉਹ ਹਰਜੋਤ ਸਿੰਘ ਜੀ ਯੂਐਸ ਦੇ ਵਿੱਚ ਵੇਚੀ ਹੈਗੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹਨਾਂ ਕਰਤੂਤੀ ਲੋਕਾਂ ਦਾ, ਇੰਨੇ ਘਿਨਾਉਣੇ ਲੋਕਾਂ ਦਾ ਕੰਮ ਕੀ ਆ। ਕੈਂਸਰ ਤੋਂ ਆਲਰੇਡੀ ਜਿਹੜੇ ਪੀੜਤ ਹੁੰਦੇ ਆ ਲੋਕ, ਉਹਨਾਂ ਦੇ ਪਰਿਵਾਰਾਂ ਦੀ ਪਹਿਲਾਂ ਹੀ ਬੱਸ ਹੋਈ ਹੁੰਦੀ ਆ, ਤੇ ਉੱਤੋਂ ਇਹ ਭਾਰਤੀ ਮੂਲ ਦਾ ਜਿਹੜਾ ਸੰਜੇ ਕੁਮਾਰ ਆ 45 ਸਾਲਾਂ ਦਾ, ਇਹ ਆ ਕੇ ਉਹਨਾਂ ਨੂੰ ਕੈਂਸਰ ਦੀਆਂ ਨਕਲੀਆਂ ਦਵਾਈਆਂ ਜਿਹੜਾ ਉਹ ਦੇਖੋ ਵੇਚ ਗਿਆ ਹੈਗਾ। ਪਿਛਲੇ ਸਾਲ ਇਹਨੇ ਆਪਣੇ ਉੱਤੇ ਲਾਏ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲ ਕਰ ਲਿਆ ਸੀਗਾ। ਕਾਊਂਟ ਲੱਗਾ ਸੀ, ਇੱਥੇ ਦੋਸ਼ ਲੱਗੇ ਸੀ ਕਨਸਪੀਰੇਸੀ ਟੂ ਟ੍ਰੈਫਿਕ ਕਾਊਂਟਰਫਿਟ ਜਿਹੜੀਆਂ ਗੁੱਡਸ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਹਰਜੋਤ ਸਿੰਘ ਜੀ ਅਗਸਤ 2018 ਤੋਂ ਜੂਨ 2024 ਦੇ ਦਰਮਿਆਨ ਸੰਜੇ ਕੁਮਾਰ ਨੇ ਆਪਣੇ ਜਿਹੜੇ ਸਾਥੀਆਂ ਦੇ ਨਾਲ ਮਿਲ ਕੇ ਜਿਹੜੀ ਪ੍ਰਸਕ੍ਰਿਪਸ਼ਨ ਡਰੱਗ ਹੈਗੀ ਆ ਕੇਟੁਡਾ, ਉਹ ਜਿਹੜੀ ਕਿ ਕੈਂਸਰ ਨੂੰ ਟਰੀਟ ਕਰਨ ਦੇ ਲਈ ਵਰਤੀ ਜਾਂਦੀ ਆ, ਉਹਦੇ ਕਾਊਂਟਰਫਿਟ, ਉਹਦੇ ਵਰਗੀਆਂ ਨਕਲੀ ਜਿਹੜੀਆਂ ਦਵਾਈਆਂ ਆ ਕੈਂਸਰ ਦੀਆਂ, ਉਹ ਵੇਚੀਆਂ। ਤੇ ਇਹਨੂੰ ਅੰਡਰਕਵਰ ਏਜੰਟਸ ਨੇ ਜਦੋਂ ਖਰੀਦਿਆ ਤੇ ਇਸ ਨੂੰ ਫਿਰ ਰੰਗੇ ਹੱਥੀ ਜਿਹੜਾ ਉਹ ਫੜ ਲਿਆ ਗਿਆ ਸੀਗਾ। ਤੇ ਫਿਰ ਹੁਣ ਇਵੈਂਚੁਅਲੀ ਇਸ ਨੇ ਆਪਣੇ ਦੋਸ਼ ਕਬੂਲ ਕੀਤੇ ਤੇ ਅੱਜ ਕੱਲ ਇਸ ਨੂੰ ਜਿਹੜੀ ਉਹ ਸਜ਼ਾ ਸੁਣਾਈ ਗਈ ਹੈਗੀ ਆ। ਕੁਝ ਦਿਨ ਪਹਿਲਾਂ 43 ਮਹੀਨਿਆਂ ਦੀ ਜਿਹੜੀ ਜੇਲ੍ਹ ਦੇ ਵਿੱਚ ਸਜ਼ਾ ਕੱਟੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਸੁਪਰਵਿਜ਼ਨ ਦੇ ਵਿੱਚ 1 ਸਾਲ ਦੇ ਲਈ ਰਹਿਣਾ ਪਊਗਾ। ਸੋ ਫੇਕ ਕੇਟੁਡਾ ਜਿਹੜੀ ਦਵਾਈ ਆ, ਉਹਦੇ ਕਾਊਂਟਰਫਿਟ ਮਾਰਕਸ ਜਿਹੜੇ ਲਾ ਕੇ ਇਦਾਂ ਲੱਗਦਾ ਸੀਗਾ ਵੀ ਜਿੱਦਾਂ ਅਸਲੀ ਦਵਾਈ ਹੋਈ ਹੁੰਦੀ ਆ, ਪਰ ਉਸ ਨੇ ਇਹ ਜਿਹੜੀ ਨਕਲੀ ਦਵਾਈ ਆ ਉਹ ਇੱਥੇ ਲਿਆਂਦੀ ਸੀ। ਕਹਿੰਦੇ ਵੀ ਕੈਮੀਕਲੀ ਇਨਕਨਸਿਸਟੈਂਟ ਆ, ਵਿੱਚ ਇਹ ਵੀ ਨਹੀਂ ਪਤਾ ਵੀ ਉਹਨੇ ਕੀ ਜਿਹੜਾ ਇਸ ਦੇ ਵਿੱਚ ਘੋਲ ਕੇ
ਦਵਾਈਆਂ ਜਿਹੜੀਆਂ ਉਹ ਕਾਹਦੀਆਂ ਜਿਹੜੀਆਂ ਉਹ ਬਣਾਈਆਂ ਸੀਗੀਆਂ, ਕਹਿੰਦੇ ਵੀ ਜਿਸ ਮੈਡੀਕਲ ਪਰਪਸ ਦੇ ਲਈ ਇਹ ਦਵਾਈ ਵਰਤੀ ਜਾਂਦੀ ਹੈ, ਜਿਹੜਾ ਐਕਟਿਵ ਇਨਗਰੀਡੀਐਂਟ ਹੁੰਦਾ ਸੀਗਾ ਉਹਦੇ ਵਿੱਚ ਹੈ ਹੀ ਨਹੀਂ ਸੀਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਹਿ ਲਓ ਵੀ ਮਿੱਠੀਆਂ ਗੋਲੀਆਂ ਹੀ ਇੱਕ ਹਿਸਾਬ ਦੇ ਨਾਲ ਇਹ ਲੋਕਾਂ ਨੂੰ ਜਿਹੜਾ ਉਹ ਵੇਚ ਗਿਆ। ਤਕਰੀਬਨ $1 ਲੱਖ ਦੇ ਦੀਆਂ ਜਿਹੜੀਆਂ ਦਵਾਈਆਂ ਇਸਨੇ ਹਰਜੋਤ ਸਿੰਘ ਜੀ ਜਿਹੜੀਆਂ ਉਹ ਵੇਚੀਆਂ ਹੈਗੀਆਂ, ਤੇ ਆਪਣੇ ਜਿਹੜੇ ਸਾਥੀਆਂ ਦੇ ਨਾਲ ਮਿਲ ਕੇ ਇਸਨੇ ਇਹ ਘਿਨਾਉਣਾ ਕੰਮ ਕੀਤਾ। ਹਿਊਸਟਨ ਟੈਕਸਸ ਤੋਂ ਜਿਹੜਾ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ, ਤੇ ਕਹਿੰਦੇ ਵੀ ਉਹ ਆਲਰੇਡੀ ਹੋਰ ਜਿਹੜੀਆਂ ਕਾਊਂਟਰਫੇਟ ਕੈਂਸਰ ਦੀਆਂ ਜਿਹੜੀਆਂ ਨਕਲੀ ਦਵਾਈਆਂ ਆ ਇਸ ਨੇ ਇੱਥੇ ਮੰਗਵਾਉਣੀਆਂ ਸੀਗੀਆਂ US ਦੇ ਵਿੱਚ, ਤੇ ਉਹਨੂੰ ਜਿਹੜਾ ਆ ਇੱਕ ਹਿਸਾਬ ਦੇ ਨਾਲ ਇੱਥੇ ਜਿਹੜਾ ਉਹ ਵੇਚਣਾ ਸੀਗਾ। ਸੋ ਕਹਿੰਦੇ ਵੀ ਕਾਊਂਟਰਫੇਟ ਇੱਕ ਹਿਸਾਬ ਦੇ ਨਾਲ ਜਿਹੜੀ ਦਵਾਈ ਉਹ ਇਹੀ ਆ ਵੀ ਜਿੱਦਾਂ ਪਾਣੀ ਪੀ ਲਓ, ਵੀ ਉਹ ਦਵਾਈ ਦਾ ਮਤਲਬ ਇਹ ਸੀਗਾ ਵੀ ਪਾਣੀ ਪੀਣ ਦੇ ਬਰਾਬਰ ਹੀ ਜਿਹੜਾ ਉਹ ਕੰਮ ਕਰ ਰਿਹਾ ਸੀ, ਦਵਾਈ ਦੇ ਵਿੱਚ ਹੈ ਹੀ ਕੱਖ ਨਹੀਂ ਸੀਗਾ। ਸੋ ਉਦਾਂ ਹੀ ਜਿਹੜੀਆਂ ਨਕਲੀ ਗੋਲੀਆਂ ਜਿਹੜੀਆਂ ਉਹ ਬਣਾ ਕੇ ਹਰਜੋਤ ਸਿੰਘ ਜੀ ਉਹ ਵੇਚ ਰਿਹਾ ਸੀਗਾ। ਸੋ ਹੁਣ ਇਸ ਨੂੰ ਜਿਹੜੀ ਉਹ ਸਜ਼ਾ ਸੁਣਾਈ ਗਈ ਆ। ਇਹ ਪਹਿਲਾਂ ਵੀ ਹਰਜੋਤ ਸਿੰਘ ਜੀ ਭਾਰਤੀ ਮੂਲ ਦੇ ਕਈ ਜਿਹੜੇ ਬੰਦੇ ਆ ਇਦਾਂ ਦੇ, ਖਾਸ ਕਰਕੇ ਇੱਕ ਤਾਂ ਫੈਂਟਨਲ ਦੇ ਕੈਮੀਕਲਸ ਵੇਚਣ ਵਾਲੇ ਮਾਮਲੇ ਦੇ ਵਿੱਚ ਵੀ ਅੰਦਰ ਹੋਏ ਨੇ, ਉਹਦੇ ਵਿੱਚ ਵੀ ਜਿਹੜੇ ਗ੍ਰਿਫਤਾਰ ਹੋਏ ਨੇ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਹੋ ਚੁੱਕੀਆਂ ਆ। ਹੁਣ ਤਾਂ ਕੈਂਸਰ ਦੀਆਂ ਜਿਹੜੀਆਂ ਨਕਲੀ ਗੋਲੀਆਂ ਵੇਚਣ ਦੇ ਮਾਮਲੇ ਦੇ ਵਿੱਚ ਵੀ ਇੱਕ ਭਾਰਤੀ ਮੂਲ ਦਾ ਹੁਣ ਇਹ ਫੜਿਆ ਗਿਆ ਹੈਗਾ ਆ। ਪਿਛਲੇ ਹਫ਼ਤੇ ਤੇ ਬੇ ਏਰੀਏ ਦੇ ਮਿਲਪੀਟਸ ਸ਼ਹਿਰ ਦੇ ਵਿੱਚ ਵੀ ਇੱਕ ਇੰਡੀਅਨ ਮੂਲ ਦਾ ਜਿਹੜਾ ਡਾਕਟਰ ਆ ਉਹ ਅਰੈਸਟ ਹੋਇਆ ਹੈਗਾ ਸੈਕਸ਼ੂਅਲ ਹਰਾਸਮੈਂਟ ਦੇ ਵਿੱਚ। ਅਗਰਵਾਲ ਅਗਰਵਾਲ ਸੋ ਇਹ ਅਗਲੀ ਖਬਰ ਗੋ ਹੈਡ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਨੇ ਲੋਕਾਂ ਦਾ ਧੂੰਆਂ ਕੱਢ ਦਿੱਤਾ ਹੈ, ਖਾਸ ਕਰਕੇ ਜਿਹੜੇ ਕਮਰਸ਼ੀਅਲ ਟਰਾਂਸਪੋਰਟੇਸ਼ਨ ਦੇ ਵਿੱਚ ਯੂਜ਼ ਕਰਦੇ ਆ ਗੈਸ ਨੂੰ। ਹੁਣ ਤੁਸੀਂ ਦੇਖੋ ਟਰੱਕਾਂ ਵਾਲਿਆਂ ਦਾ ਬੁਰਾ ਹਾਲ ਆ, ਕਿੱਥੇ ਤੱਕ ਡੀਜ਼ਲ ਜਿਹੜਾ ਚਲਾ ਗਿਆ ਹੈਗਾ। ਰੈਗੂਲਰ ਗੈਸ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਰਾਤੋਂ ਰਾਤ ਕੱਲ ਰਾਤ ਤੋਂ ਅੱਜ ਤਾਈਂ 9 ਸੈਂਟ ਗੈਸ ਦੀ ਪ੍ਰਾਈਸ ਹੋਰ ਚੜ ਗਈ ਹੈਗੀ ਆ। ਐਵਰੇਜ ਗੈਲਨ ਦੀ ਕੀਮਤ $5.20 ਤੋਂ ਲੈ ਕੇ $5.29 ਤੱਕ ਆ ਅੱਜ ਸਵੇਰੇ। 62 ਸੈਂਟ ਜ਼ਿਆਦਾ ਹੈਗੀ ਆ, ਜਿਹੜੀ ਕਿ ਇੱਕ ਹਫ਼ਤਾ ਪਹਿਲਾਂ $4.67 ਸੀ। ਨੈਸ਼ਨਲ ਐਵਰੇਜ 6 ਸੈਂਟ ਇਨਕਰੀਜ਼ ਹੋਈ ਆ, ਉਹ $3.54 ਦੇ ਕਰੀਬ ਆ। ਤੇ ਜੇ ਮੈਂ ਤੁਹਾਨੂੰ ਕੈਲੀਫੋਰਨੀਆ ਦੇ ਕੁਝ ਕੁ ਸ਼ਹਿਰਾਂ ਦਾ ਦੱਸਾਂ ਵੀ ਜਿੱਥੇ ਕੀ ਗੈਸ ਦੀ ਕੀਮਤ ਚੱਲ ਰਹੀ ਆ। ਲਾਸ ਐਂਜਲਸ $5.34 ਪਰ ਗੈਲਨ, ਔਰੇਂਜ ਕਾਉਂਟੀ 'ਚ $5.32, ਰਿਵਰਸਾਈਡ ਕਾਉਂਟੀ 'ਚ $5.22 ਨੂੰ, ਤੇ ਸੈਨ ਬਰਨਾਰਡੀਨੋ ਕਾਉਂਟੀ 'ਚ $5.24 ਤੇ ਵੈਂਚਰਾ ਕਾਉਂਟੀ 'ਚ $5.28 ਤੇ ਬੇ ਏਰੀਆ ਦੇ ਵਿੱਚ ਵੀ $5 ਤੇ ਉੱਪਰ ਗੈਸ ਇਸ ਟਾਈਮ ਵਿਕ ਰਹੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਲੋਕਾਂ ਨੂੰ ਥੋੜੀ ਜਿਹੀ ਪ੍ਰਾਈਸ ਪੇ ਕਰਨੀ ਪਊਗੀ ਜਦੋਂ ਸੇਫਟੀ ਤੇ ਪੀਸ ਆ ਗਈ, ਤੇ ਉਸ ਤੋਂ ਬਾਅਦ ਗੈਸ ਜਿਹੜੀ ਆ ਬਹੁਤ ਸਸਤੀ ਹੋ ਜਾਊਗੀ। ਪਰ ਜਿਸ ਦਿਨੇ ਹੀ ਜਿਹੜੀ ਜੰਗ ਲੱਗੀ ਆ ਉਸ ਦਿਨੇ ਹੀ ਜਿਹੜੀ ਆ ਗੈਸ ਇੱਕਦਮ ਉੱਪਰ ਜਿਹੜੀ ਗੈਸ ਸਟੇਸ਼ਨਾਂ ਦੇ ਉੱਤੇ ਚੜ ਗਈ ਹੈਗੀ ਆ। ਨੈਸ਼ਨਲ ਐਵਰੇਜ ਹਰਜੋਤ ਸਿੰਘ ਜੀ ਤਕਰੀਬਨ 50 ਤੋਂ 60 ਸੈਂਟ 56 ਸੈਂਟ ਜਿਹੜਾ ਆਲਰੇਡੀ ਵੱਧ ਚੁੱਕਾ ਆ। ਤੇ ਕੈਲੀਫੋਰਨੀਆ 'ਚ ਆਬਵੀਅਸਲੀ ਇਸ ਤੋਂ ਵੱਧ ਹੀ ਜਿਹੜਾ ਉਹ ਅਸਰ ਆ ਉਹ ਹੁੰਦਾ ਹੈ। AAA ਦੀ ਜਿਹੜੀ ਐਵਰੇਜ ਆ ਉਸ ਦੇ ਮੁਤਾਬਕ ਦੱਸਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਕੱਲ ਜਿੱਥੇ ਅਸੀਂ ਰਹਿੰਦੇ ਆ ਫਰੈਜ਼ਨੋ ਇਲਾਕੇ ਦੇ ਵਿੱਚ, ਇੱਥੇ ਕਲੋਵਿਸ ਦੇ ਸਕੂਲ ਜਿਹੜੇ ਕੁਛ ਨੇ ਉਹਨਾਂ ਨੂੰ ਸ਼ੈਲਟਰ ਇਨ ਪਲੇਸ ਕਰਨਾ ਪੈ ਗਿਆ। ਕਹਿੰਦੇ ਉਹਨਾਂ ਨੂੰ ਇੱਕ ਸ਼ੱਕੀ ਕਾਲ ਆਈ ਜਿਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਬੌਂਬ ਨੂੰ ਜਿਹੜਾ ਉਹ ਲੈ ਕੇ। ਸੋ ਕਲੋਵਿਸ ਦੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਅੰਡਰ ਆਉਂਦੇ ਕਲੋਵਿਸ ਈਸਟ ਸਕੂਲ, ਰੇਵਨ ਇੰਟਰਮੀਡੀਏਟ, ਉਹਨਾਂ ਨੂੰ ਸ਼ੈਲਟਰ ਇਨ ਪਲੇਸ ਕਰਨਾ ਪਿਆ। ਇਹ ਤਕਰੀਬਨ ਕੱਲ 1:30 ਵਜੇ ਦੀ ਦੁਪਹਿਰ ਦੀ ਘਟਨਾ ਜਿਹੜੀ ਉਹ ਦੱਸੀ ਜਾਂਦੀ ਹੈਗੀ ਹੈ। ਕਹਿੰਦੇ ਵੀ ਲੰਚ ਟਾਈਮ ਦੇ ਦੌਰਾਨ ਅਫੀਸ਼ੀਅਲਸ ਨੇ ਦੱਸਿਆ ਵੀ ਉਹਨਾਂ ਨੂੰ ਇੱਕ ਸ਼ੱਕੀ ਕਾਲ ਜਿਹੜੀ ਆਉਂਦੀ ਆ, ਜਿਸ ਦੇ ਨਾਲ ਉਹਨਾਂ ਨੂੰ ਡਰ ਸੀਗਾ ਵੀ ਸਟੂਡੈਂਟ ਸੇਫਟੀ ਦੀ ਸੁਰੱਖਿਆ ਨੂੰ ਜਿਹੜੀ ਉਹ ਖਤਰਾ ਜਿਹੜਾ ਉਹ ਹੋ ਸਕਦਾ ਆ। ਕਹਿੰਦੇ ਵੀ ਤੁਰੰਤ ਵਿਦਿਆਰਥੀਆਂ ਨੂੰ ਉਦੋਂ ਕਲਾਸਰੂਮਸ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੂੰ ਜਿਮ ਦੇ ਵਿੱਚ ਜਿਹੜਾ ਅਡਲਟ ਸੁਪਰਵਿਜ਼ਨ 'ਚ ਰੱਖਿਆ ਜਿਹੜਾ ਹੋ ਗਿਆ ਆ। ਸੋ ਮਾਪਿਆਂ ਦੇ ਲਈ ਤਾਂ ਹਰਜੋਤ ਸਿੰਘ ਜੀ ਭਾਜਣਾ ਪੈ ਜਾਂਦੀਆਂ, ਧੜਕੂ ਜਿਹੜਾ ਉਹ ਲੱਗ ਜਾਂਦਾ। ਇਕੱਲੇ ਮਾਪਿਆਂ ਲਈ ਨਹੀਂ, ਉੱਥੇ ਈਵਨ ਸਕੂਲ ਵਾਲਿਆਂ ਦੇ ਲਈ ਵੀ ਜਿਹੜਾ ਉਹ ਪੈ ਜਾਂਦਾ। ਸੋ ਕਲੋਵਿਸ ਪੁਲਿਸ ਨੇ ਤੁਰੰਤ ਬਾਅਦ ਦੇ ਵਿੱਚ ਜਿਹੜੇ ਉੱਥੇ ਆਏ ਤੇ ਉਹਨਾਂ ਨੇ ਜਿਹੜਾ ਸ਼ੈਲਟਰ ਇਨ ਪਲੇਸ ਆਊਟ ਆਫ ਪ੍ਰੀਕਾਸ਼ਨ ਜਿਹੜਾ ਉਹ ਕਰ ਦਿੱਤਾ ਸੀਗਾ। ਤੇ ਨਾਲ ਦਾ ਜਿਹੜਾ ਉੱਥੇ ਨੇਬਰਿੰਗ ਸਕੂਲ ਸੀ ਉਹਦੇ ਵਿੱਚ ਵੀ ਜਿਹੜੀ ਪੁਲਿਸ ਆ ਉੱਥੇ ਔਨ ਸਾਈਟ ਆ ਉਹ ਪਹੁੰਚ ਗਈ ਸੀਗੀ। ਸੋ ਕਹਿੰਦੇ ਵੀ 20 ਮਿੰਟਾਂ ਬਾਅਦ ਰੈਗੂਲਰ ਜਿਹੜਾ ਸਕੂਲ ਆ ਉਹ
ਹੋਇਆ ਤੇ ਆਫਟਰ ਸਕੂਲ ਐਕਟੀਵਿਟੀਜ਼ ਜਿਹੜੀਆਂ ਆ ਉਸੇ ਤਰੀਕੇ ਦੇ ਨਾਲ ਹੋਈਆਂ ਆ ਤੇ ਹੁਣ ਇਸ ਟਾਈਮ ਜਾਂਚ ਕੀਤੀ ਜਾ ਰਹੀ ਆ ਵੀ ਕਾਲ ਕਿਹਦੀ ਆਈ ਤੇ ਕਿੰਨੇ ਇਹ ਜਿਹੜਾ ਭੜਥੂ ਇੱਕ ਹਿਸਾਬ ਦੇ ਨਾਲ ਇਹਨਾਂ ਸਕੂਲ ਦੇ ਵਿੱਚ ਸਕੂਲ ਦੇ ਬੱਚਿਆਂ ਸਕੂਲ ਦੇ ਸਟਾਫ ਦੇ ਵਿੱਚ ਤੇ ਮਾਪਿਆਂ 'ਚ ਪਾ ਦਿੱਤਾ। ਜੀ। ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਵੀ ਚਾਈਨੀਜ਼ ਐਕਸਪੋਰਟ 22% ਇਨਕਰੀਜ਼ ਹੋਇਆ ਜਦੋਂ ਅਮਰੀਕਾ ਦੀ ਈਰਾਨ ਦੇ ਨਾਲ ਜੰਗ ਸ਼ੁਰੂ ਹੋਈ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਸਾਡੇ ਮੁਲਕ ਦੇ ਵਿੱਚ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ 5.2 ਬਿਲੀਅਨ ਡਾਲਰ ਪਹਿਲੇ 2 ਦਿਨਾਂ ਦੇ ਵਿੱਚ ਜਿਹੜਾ ਜੰਗ ਦੇ ਉੱਤੇ ਲੱਗਿਆ ਹੈਗਾ ਤੇ ਦੂਸਰੇ ਪਾਸੇ ਚਾਈਨਾ ਵਾਲੇ ਧੜਾ-ਧੜ ਆਪਣਾ ਜਿਹੜਾ ਸਮਾਨ ਆ ਉਹ ਵੇਚਣ ਦੇ ਵਿੱਚ ਲੱਗੇ ਹੋਏ ਹੈਗੇ ਆ। ਚਾਈਨਾ ਦਾ ਐਕਸਪੋਰਟ ਗਰੋਥ ਇਹ ਬਲੂਮਬਰਗ ਰਿਪੋਰਟ ਕਰ ਰਿਹਾ soared 22% ਬਿਫੋਰ ਮਿਡਲ ਈਸਟ ਵਾਰ ਬ੍ਰੋਕ ਆਊਟ। ਯਾ ਸੋ ਇਹਦਾ ਅਸਰ ਤੇ ਚਾਈਨਾ ਵਾਲੇ ਫਿਰ ਵੀ ਆਪਣੇ ਬਿਜ਼ਨਸ ਵੱਲ ਧੜਾ-ਧੜ ਲੱਗੇ ਹੋਏ ਹੈਗੇ ਆ ਪਰ ਦੂਸਰੇ ਪਾਸੇ ਜਿਹੜਾ ਸਾਡਾ ਮੁਲਕ ਆ ਉਹ ਇੱਕ ਜੰਗ ਦੇ ਵਿੱਚ ਫਸਿਆ ਹੋਇਆ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਗਰੋਸਰੀ ਆਊਟਲੈਟ ਬਾਰਗੇਨ ਮਾਰਕੀਟ 36 ਜਿਹੜੀਆਂ ਆਪਣੀਆਂ ਸਟੋਰਸ ਆ ਨੇਸ਼ਨ ਵਾਈਡ ਉਹਨਾਂ ਨੂੰ ਬੰਦ ਕਰਨ ਜਾ ਰਿਹਾ ਆ। ਕਹਿੰਦੇ ਵੀ ਇਹਨਾਂ ਵਿੱਚ ਕਈ ਲੋਕੇਸ਼ਨ ਸਦਰਨ ਕੈਲੀਫੋਰਨੀਆ 'ਚ ਆ। ਜੇਸਨ ਪੋਟਰ ਜਿਹੜੇ ਪ੍ਰੈਜ਼ੀਡੈਂਟ ਤੇ ਸੀਈਓ ਨੇ ਕੈਲੀਫੋਰਨੀਆ ਬੇਸਡ ਇਸ ਰੀਟੇਲਰ ਦੇ ਗਰੋਸਰੀ ਆਊਟਲੈਟ ਬਾਰਗੇਨ ਮਾਰਕੀਟ ਦੇ ਉਹਨਾਂ ਨੇ ਕਿਹਾ ਵੀ ਜਿਹੜੇ ਸਨੈਪ ਬੈਨੀਫਿਟ ਦੇ ਵਿੱਚ ਚੇਂਜਸ ਆਏ ਆ ਕਿਉਂਕਿ ਕਈ ਜਿਹੜੇ ਸਟੋਰ ਆ ਹਰਜੋਤ ਸਿੰਘ ਜੀ ਇਹਨਾਂ ਦੇ ਸਹਾਰੇ ਈਬੀਟੀ ਸਨੈਪ ਬੈਨੀਫਿਟਸ ਦੇ ਸਹਾਰੇ ਕਾਫੀ ਜ਼ਿਆਦਾ ਜਿਹੜਾ ਉਹ ਚੱਲਦੇ ਸੀਗੇ ਤੇ ਕਹਿੰਦੇ ਵੀ ਉਹਦੇ ਨਾਲ ਜਿਹੜੇ ਬ੍ਰਾਂਡ ਦੇ ਜਿਹੜੇ ਕੋਰ ਕਸਟਮਰ ਬੇਸ ਦੇ ਉੱਤੇ ਖਾਸਾ ਜ਼ਿਆਦਾ ਅਸਰ ਪੈ ਚੁੱਕਾ ਆ। ਕੈਲੀਫੋਰਨੀਆ, ਆਈਡਾਹੋ, ਮੈਰੀਲੈਂਡ, ਨਿਊ ਜਰਸੀ, ਓਹਾਇਓ ਤੇ ਪੈਂਸਲਵੇਨੀਆ ਦੇ ਵਿੱਚ ਕਹਿੰਦੇ ਵੀ ਇਹ 36 ਸਟੋਰ ਆ ਉਹ ਬੰਦ ਹੋਣ ਜਾ ਰਹੇ ਹੈਗੇ ਆ। ਸੋ ਇਹ ਕਹਿੰਦੇ ਵੀ ਦੇਖਿਆ ਜਾਊਗਾ ਅਜ਼ੂਸਾ, ਬਰੌਲੀ, ਅਲਕਹੋਨ, ਕਰਮਨ, ਲਾ ਹਾਬਰਾ, ਓਨਟਾਰੀਓ, ਪੈਟਰਸਨ, ਪੋਵੇ ਤੇ ਰਿਜ ਕ੍ਰੈਸਟ ਇੱਥੇ ਜਿਹੜੇ ਗਰੋਸਰੀ ਆਊਟਲੈਟ ਸਟੋਰ ਸੀਗੇ ਇਹ ਹੁਣ ਬੰਦ ਹੋਣਗੇ। ਕਰਮਨ ਆਪਣੇ ਨਜ਼ਦੀਕ ਹੀ ਆ ਜਿਹੜਾ ਸ਼ਹਿਰ ਪੈਟਰਸਨ ਦੇ ਵਿੱਚ ਵੀ ਆਪਣੇ ਕਾਫੀ ਲੋਕ ਆ। ਓਨਟਾਰੀਓ ਜਿਹੜਾ ਐਲਏ ਸਾਈਡ ਦੇ ਵਿੱਚ ਆ ਇਹ ਖਾਸ ਉਹ ਆਪਾਂ ਤੁਹਾਨੂੰ ਦੱਸ ਸਕਦੇ ਆ ਵੀ ਜਿੱਥੇ ਆਪਣੀ ਪਾਪੂਲੇਸ਼ਨ ਕਈ ਹੈਗੀ ਆ। ਆਈ ਡੋਂਟ ਨੋ ਆਪਣੇ ਬੰਦੇ ਕਿੰਨੇ ਕੁ ਬੈਨੀਫਿਟਸ ਨੂੰ ਲੈ ਕੇ ਤਾਂ ਨਹੀਂ, ਚਲੋ ਉਦਾਂ ਤਾਂ ਆਉਂਦੇ ਜਾਂਦੇ ਜਿਹੜੇ ਉੱਥੇ ਹੋਣਗੇ ਪਰ ਇੱਥੇ ਦੀਆਂ ਜਿਹੜੀਆਂ ਲੋਕੇਸ਼ਨਸ ਆ ਉਹ ਬੰਦ ਹੋਣ ਜਾ ਰਹੀਆਂ। 36 ਚੋਂ 9 ਲੋਕੇਸ਼ਨ ਕੈਲੀਫੋਰਨੀਆ ਦੀਆਂ ਜਿਹੜੀਆਂ ਉਹ ਹੈਗੀਆਂ ਆ ਜਿਹੜੀਆਂ ਕਲੋਜ਼ ਕੀਤੀਆਂ ਜਾਣਗੀਆਂ ਗਰੋਸਰੀ ਆਊਟਲੈਟ ਬਾਰਗੇਨ ਸਟੋਰਸ ਦੀਆਂ। ਜੀ ਅਗਲੀ ਖਬਰ ਵੱਲ ਚਲੀਏ। ਆਪਾਂ ਪਹਿਲਾਂ ਵੀ ਥੋੜਾ ਜਿਹਾ ਮੈਂਸ਼ਨ ਕੀਤਾ ਸੀ ਵੀ ਆਸਟ੍ਰੇਲੀਆ ਨੇ ਈਰਾਨ ਦੀ ਇੱਕ ਫੁੱਟਬਾਲ ਦੀ ਸੌਕਰ ਟੀਮ ਆ ਉਹਦੀਆਂ ਜਿਹੜੀਆਂ ਬੀਬੀਆਂ ਦੀ ਸੌਕਰ ਟੀਮ ਸੀ ਇਹ ਫੀਮੇਲ ਸੌਕਰ ਟੀਮ ਉਹਨਾਂ ਚੋਂ 5 ਪਲੇਅਰ ਜੋ ਆ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਦੇ ਦਿੱਤਾ ਹੈਗਾ। ਇਸ ਸੰਬੰਧ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜੋ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਕਾਲ ਕਰਕੇ ਕਿਹਾ ਸੀ ਵੀ ਇਹ ਜੋ ਟੀਮ ਆ ਜੇ ਉਹ ਉੱਥੇ ਰਹਿਣਾ ਚਾਹੁੰਦੇ ਆ ਤੇ ਉਹਨਾਂ ਨੂੰ ਤੁਹਾਨੂੰ ਪੋਲੀਟੀਕਲ ਅਸਾਈਲਮ ਦੇਣਾ ਚਾਹੀਦਾ ਹੈਗਾ ਆ। ਇਸ ਤੋਂ ਬਿਨਾਂ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਟੋਨੀ ਅਲਬਨੀਜ਼ੀ ਨੇ ਇਹ ਕਿਹਾ ਆ ਵੀ ਜੇ ਹੋਰ ਵੀ ਉਹਨਾਂ ਦੇ ਵਿੱਚੋਂ ਕੋਈ ਜਿਹੜੇ ਪਲੇਅਰਸ ਹੈਗੀਆਂ ਆ ਰਹਿਣਾ ਚਾਹੁੰਦੀਆਂ ਤੇ ਉਹਨਾਂ ਨੂੰ ਵੀ ਜਿਹੜਾ ਪੋਲੀਟੀਕਲ ਅਸਾਈਲਮ ਦਿੱਤਾ ਜਾਊਗਾ। ਪਰ 5 ਜਣਿਆਂ ਦਾ ਇਰਾਨੀਅਨ ਵੂਮਨ ਸੌਕਰ ਟੀਮ ਦਾ ਜੋ ਹੈਗੀ ਆ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਦੇ ਦਿੱਤਾ ਗਿਆ ਹੈਗਾ। ਜੀ ਹਰਜੋਤ ਸਿੰਘ ਜੀ ਇੱਕ ਕੱਲ ਸਾਡੇ ਇੱਕ ਹੋਰ ਜਿਹੜੇ ਕਾਲਰ ਆ ਉਹਨਾਂ ਨੇ ਲਿਸਨਰ ਆ ਉਹਨਾਂ ਨੇ ਕਾਲ ਕਰਕੇ ਜਿਹੜਾ ਉਹ ਦੱਸਿਆ ਸੀਗਾ ਰੈਂਟ ਦੇ ਨਾਂ ਦੇ ਉੱਤੇ ਉਹਨਾਂ ਨੂੰ ਫੇਰ ਮੈਨੂੰ ਲੱਗਦਾ ਸੇਮ ਬੰਦਾ ਹੀ ਜਿਹੜਾ ਉਹ ਠੱਗ ਕੇ ਲੈ ਗਿਆ ਜਿਹਦੀ ਆਪਾਂ ਕੁਛ ਵੀਕ ਪਹਿਲਾਂ ਕੁਛ ਮਹੀਨੇ ਪਹਿਲਾਂ ਜਿਹੜੀ ਆ ਇੱਕ ਖਬਰ ਕੀਤੀ ਸੀਗੀ। ਸੇਮ ਜਿਹੜਾ ਉਹਦਾ ਮੋਡਸ ਆਪਰੈਂਡੀ ਜਿਹੜਾ ਉਹ ਸੇਮ ਹੀ ਜਿਹੜਾ ਹੋ ਰਿਹਾ। ਲਨਾਰ ਦੇ ਜਿਹੜੇ ਨਵੇਂ ਘਰ ਬਣੇ ਆ ਉਹਨਾਂ ਦੇ ਵਿੱਚ ਲੋਕਾਂ ਨੂੰ ਉਹ ਸੱਦਦਾ ਆ। ਇਸ ਨੇ ਥਾਂ ਥਾਂ ਦੇ ਉੱਤੇ ਸਟੋਰਾਂ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਆਪਣੇ ਰੈਂਟਲ ਵਾਲੇ ਜਿਹੜੇ ਟੈਂਪਲੇਟ ਆ ਫੋਨ ਨੰਬਰ ਆ ਉਹ ਛੱਡੇ ਹੋਏ ਆ। ਲੋਕ ਜਿਹੜੇ ਆ ਉਹ ਕਾਲ ਕਰ ਲੈਂਦੇ ਆ ਤੇ ਫਸ ਜਿਹੜਾ ਉਹ ਜਾਂਦੇ ਆ। ਸੋ ਇੱਕ ਜਿਹੜੇ ਸਾਡੇ ਲਿਸਨਰ ਆ ਉਹਨਾਂ ਨੇ ਕਾਲ ਕਰਕੇ ਜਿਹੜੀ ਉਹ ਆਪਣੀ ਕਹਾਣੀ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਦੱਸੀ। ਲਨਾਰ ਦੇ ਘਰ ਦੇ ਵਿੱਚ ਉਸ ਨੂੰ ਉਹਨੇ ਸੱਦਿਆ ਉਹਦੀ ਰੈਂਟਲ ਐਗਰੀਮੈਂਟ ਜਿੱਥੇ ਉਹ ਰਹਿੰਦਾ ਸੀ ਉਹ ਖਤਮ ਹੋਣ ਜਾ ਰਿਹਾ ਸੀ। ਨਵੀਂ ਥਾਂ ਉਹ ਲੱਭ ਰਹੇ ਸੀਗੇ ਤੇ ਕਾਹਲੀ 'ਚ ਬੰਦਾ ਵੀ ਹੁੰਦਾ ਤੇ ਉਦੋਂ ਫਿਰ ਜ਼ਿਆਦਾ ਭੁਲੇਖਾ ਖਾ ਜਾਂਦਾ ਆ। ਸੋ ਉਹਨੂੰ ਉੱਥੇ ਸੱਦਿਆ ਉਹਨੇ ਵਾਕ ਇਨ ਕਰਾਇਆ। ਹਾਂਜੀ ਜੀ ਇਹ ਰੈਂਟ ਤੇ ਆ ਇਹ ਘਰ ਆ ਇਹ ਇਦਾਂ ਆ ਨਵੇਂ ਘਰ ਜਿਹੜੇ ਉਹ ਬਣੇ ਹੋਏ ਆ ਤੇ ਕਹਿੰਦਾ ਜੀ $2200 ਰੈਂਟ ਆ। ਉਹਨੇ ਸਿੰਘ ਪ੍ਰਾਪਰਟੀਜ਼ ਦਾ ਨਾਮ ਵਰਤਿਆ ਸ਼ਾਇਦ ਉਹਦਾ ਨਾਮ ਜਿਹੜੇ ਕਾਲਰ ਸੀਗੇ ਉਹ ਦੱਸਦੇ ਕੁਸ਼ਤਿੰਦਰ ਕਰਕੇ ਜਿਹੜਾ ਉਹ ਕਹਿੰਦਾ ਵੀ ਉਹਨੇ ਉਹਨੂੰ ਉਸ ਬੰਦੇ ਨੇ ਜਿਹੜਾ ਏਜੰਟ ਬਣ ਕੇ ਆਇਆ ਸੀਗਾ ਉਹਨੇ ਨਾਂ ਜਿਹੜਾ ਉਹ ਦੱਸਿਆ
ਉਹੀ ਬੱਚਿਆਂ ਵਾਲੀ ਗੱਲ ਵੀ ਵਿੱਚ ਹੀ ਆਈ। ਆਪਣੇ ਬੱਚਿਆਂ ਦੀਆਂ ਫੋਟੋਆਂ ਦਿਖਾਉਂਦਾ ਸੀ, ਕਹਿੰਦਾ ਮੇਰੀਆਂ ਗੁੱਡੀਆਂ ਨਾਲ ਸੀਗੀਆਂ, ਉਹਨੇ ਦਿਖਾਇਆ ਮੇਰੀ ਵੀ ਆ ਦੇਖੋ 2-3 ਸਾਲ ਦੀ ਜਿਹੜੀ ਆ ਉਹ ਬੱਚੀ ਮੇਰੀ ਹੈਗੀ ਆ। ਉਹ ਗੱਲਾਂ-ਗੁੱਲਾਂ ਦੇ ਵਿੱਚ ਉਹਨੇ ਭਰੋਸਾ ਇੰਨਾ ਕੁ ਜਿਹੜਾ ਉਹ ਦਵਾ ਲਿਆ ਤੇ ਇਨਵੌਇਸ ਵੀ ਕੱਟ ਕੇ ਦਿੰਦਾ ਹੈ ਹਰਜੋਤ ਸਿੰਘ ਜੀ। $2200 ਰੈਂਟ ਕਹਿ ਕੇ $2000 ਕਹਿੰਦਾ ਕੈਸ਼ ਦਓ। ਕਹਿੰਦਾ ਮੈਂ ਇੱਧਰੋਂ ਫੜ ਕੇ ਉਹਨੂੰ ਕੈਸ਼ ਫੜਾਇਆ। ਉਹਨੇ ਬੜਾ ਸੋਹਣੀ ਮੈਨੂੰ ਰਸੀਦ ਦੇ ਦਿੱਤੀ। ਮੈਨੂੰ ਲੱਗਾ ਵੀ ਠੀਕ ਆ। ਕਹਿੰਦਾ ਬਾਅਦ 'ਚ ਜਦੋਂ ਅਸੀਂ ਗਏ ਉੱਥੇ ਤੇ ਲਨਾਰ ਵਾਲੇ ਕਹਿੰਦੇ ਵੀ ਭਾਈ ਆਹ ਤਾਂ ਘਰ ਨਵੇਂ ਜਿਹੜੇ ਬਣੇ ਆ, ਇਹਦਾ ਵੇਚਣ ਨੂੰ ਆ, ਇਹ ਰੈਂਟ ਤੇ ਤਾਂ ਹੈ ਹੀ ਨਹੀਂ। ਸੋ ਖਾਸੇ ਵਿਚਾਰੇ ਜਿਹੜੇ ਉਹ ਪਰੇਸ਼ਾਨ ਇਸ ਟਾਈਮ ਹੋਏ ਸੀਗੇ। ਸੋ ਇਦਾਂ ਦੇ ਤੁਸੀਂ ਦੇਖੋ ਫਰੈਜ਼ਨੋ ਇਲਾਕੇ ਦੇ ਵਿੱਚ ਇੱਕ ਵਾਰੀ ਫੇਰ ਉਹ ਬੰਦਾ ਜਿਹੜੀ ਆ ਉਹ ਸੰਨ ਲਾ ਗਿਆ ਆ। ਵੀ ਇੰਨਾ ਉਹ ਇੱਥੇ ਹੀ ਜਿਹੜਾ ਉਹ ਬੈਠਾ ਆ। ਪਹਿਲੋਂ ਗੁਰੂ ਘਰ ਦੇ ਵਿੱਚ ਤੋਂ ਇੱਕ ਕਈ ਲੋਕਾਂ ਨੂੰ ਉਸਨੇ ਜਿਹੜਾ ਉਹ ਠੱਗਿਆ ਸੀਗਾ, ਲਾ ਕੇ ਜਿਹੜੇ ਆਪਣੇ ਫ਼ੋਨ ਨੰਬਰ, ਤੇ ਹੁਣ ਸਟੋਰਾਂ ਦੇ ਉੱਤੇ ਜਿਹੜੇ ਪੰਜਾਬੀ ਸਟੋਰਾਂ ਦੇ ਉੱਤੇ ਜਿਹੜੇ ਉਸਨੇ ਲਾਏ ਹੋਏ ਆ ਫ਼ੋਨ ਨੰਬਰ, ਤੇ ਉਹਦੇ ਕਰਕੇ ਜਿਹੜਾ ਉਸ ਤਰੀਕੇ ਦੇ ਨਾਲ ਜਿਹੜਾ ਹੋ ਰਿਹਾ ਆ। ਸੋ ਇਹ ਬੜਾ ਜਿਹੜਾ ਕੰਮ ਹਰਜੋਤ ਸਿੰਘ ਜੀ ਰੈਂਟਲ ਸਕੈਮ ਜਿਹੜਾ ਵਾ ਇਸ ਟਾਈਮ ਚੱਲ ਰਿਹਾ ਆ। ਲੋਕ ਫਸ ਜਾਂਦੇ ਆ ਤੇ ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਭਾਈ ਆਹ ਜਿਹੜੀ ਨਿਊਜ਼ ਆ ਇਹ ਵੱਧ ਤੋਂ ਵੱਧ ਆਪਣੇ ਲੋਕਾਂ ਦੇ ਵਿੱਚ ਜਿਹੜਾ ਤੁਸੀਂ ਸ਼ੇਅਰ ਕਰੋ, ਤਾਂ ਜੋ ਅਜਿਹੇ ਜਿਹੜੇ ਫਰਾਡਸਟਰ ਹੈਗੇ ਆ, ਜਿਹੜੇ ਲੋਕਾਂ ਨੂੰ ਧੋਖਾ ਦੇ ਰਹੇ ਆ, ਉਹਨਾਂ ਦੀ ਮਿਹਨਤ ਦੀ ਕਮਾਈ ਨੂੰ ਠੱਗ ਰਹੇ ਆ, ਉਹਨਾਂ ਨੂੰ ਜਿਹੜਾ ਉਹ ਬਚ ਸਕਣ। ਤੇ ਇਨਫੈਕਟ ਜੇ ਕੋਈ ਇਦਾਂ ਹੁੰਦਾ ਤੇ ਇਸ ਨੂੰ ਹੁਣ ਫਸਾ ਲਓ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਇਹਨੂੰ ਅੰਦਰ ਕਰਾਉਣ ਵਾਲਾ ਕੰਮ ਹੋਣਾ ਚਾਹੀਦਾ ਆ। ਖਾਸੇ ਲੋਕਾਂ ਨੂੰ ਇਹਨੇ ਜਿਹੜਾ ਉਹ ਡੰਗ ਲਿਆ ਹੈਗਾ ਆ। ਸੋ ਫਰਾਡ ਜਿਹੜਾ ਉਹ ਲਗਾਤਾਰ ਜਿਹੜਾ ਉਹ ਕਰ ਰਿਹਾ ਆ, ਤੇ ਬੰਦੇ ਦੀ ਹਿੰਮਤ ਦੇਖੋ ਹਰਜੋਤ ਸਿੰਘ ਜੀ, ਡਰ ਹੀ ਨਹੀਂ ਹੈਗਾ। ਉਸੇ ਸ਼ਹਿਰ ਦੇ ਵਿੱਚ ਬਾਰ-ਬਾਰ ਸੇਮ ਉਸੇ ਤਰਜ਼ ਦੇ ਉੱਤੇ ਜਿਹੜਾ ਉਹ ਫਰਾਡ ਆ, ਸਕੈਮ ਆ, ਉਹ ਲਗਾਤਾਰ ਲੋਕਾਂ ਨੂੰ ਰੈਂਟ ਦੇ ਨਾਂ ਦੇ ਉੱਤੇ ਕਰੀ ਜਿਹੜਾ ਉਹ ਜਾ ਰਿਹਾ ਆ। ਤੇ ਲੋਕ ਵੀ ਥੋੜਾ ਸੁਚੇਤ ਰਹਿਣ ਵੀ ਜਿਹੜੇ ਨਵੇਂ ਘਰ ਆ, ਵੀ ਉਹ ਕੀ ਚੱਕਰ ਆ, ਵੀ ਇੱਕ ਤਾਂ ਇੰਨਾ ਸਸਤਾ ਰੈਂਟ ਕਿਉਂ ਉੱਤੇ ਦੇ ਰਹੇ ਆ, ਤੇ ਕੀ ਵਾਕਿਆ ਹੀ ਉਹ ਘਰ ਰੈਂਟ ਦੇ ਉੱਤੇ ਨੇ ਜਾਂ ਕਿੱਦਾਂ ਹੈਗੇ ਆ। ਔਨਲਾਈਨ ਵੀ ਚੈੱਕ ਕਰੋ, ਉਹਨੇ ਹੋ ਸਕਦਾ ਔਨਲਾਈਨ ਵੀ ਪਾਇਆ ਹੋਵੇ। ਸਾਰੀਆਂ ਕੰਪਨੀਆਂ ਚੈੱਕ ਵੀ ਨਹੀਂ ਕਰ ਸਕਦੀਆਂ, ਉਹਨਾਂ ਦੇ ਨਾਂ ਦੇ ਉੱਤੇ ਬਥੇਰੀ ਹੇਰਾਫੇਰੀ ਜਿਹੜੀ ਉਹ ਚੱਲੀ ਜਾ ਰਹੀ ਹੋਊਗੀ। ਸੋ ਜਿਹੜਾ ਬਚ ਕੇ ਮੋੜ ਤੋਂ ਵੀ ਇਹ ਇੱਕ ਨਵਾਂ ਸੇਮ ਸਕੈਮ ਜਿਹੜਾ ਉਹ ਹੋਇਆ ਆ, ਪਰ ਨਵੇਂ ਜਿਹੜੇ ਇਸ ਦੇ ਵਿੱਚ ਵਿਕਟਮ ਆ ਉਹ ਸਾਹਮਣੇ ਆ ਰਹੇ ਨੇ। ਕੁਛ ਹਫ਼ਤੇ ਪਹਿਲਾਂ ਆਪਾਂ ਇਹ ਖਬਰ ਸਾਂਝੀ ਕੀਤੀ ਸੀ, ਜਿਹੜੇ 2 ਪਰਿਵਾਰਾਂ ਨਾਲ ਇਹ ਸਾਰਾ ਕੁਝ ਵਾਪਰਿਆ ਸੀਗਾ। ਸੋ ਪ੍ਰੋਬਲਮ ਆਪਣੇ ਲੋਕਾਂ ਦੀ ਵੀ ਆ ਵੀ ਆਪਾਂ ਹਰ ਵੇਲੇ ਕਹਿੰਦੇ ਵੀ ਗੁੱਡ ਡੀਲ ਹੋਣੀ ਚਾਹੀਦੀ, ਗੁੱਡ ਡੀਲ, ਤੇ ਲਾਲਚ ਵੀ ਕਰ ਲੈਂਦੇ ਹੈਗੇ ਆ। ਪਹਿਲੀ ਗੱਲ ਤਾਂ ਇਹ ਆ ਵੀ ਕੈਸ਼ ਪੈਸੇ ਦੇਣ ਦਾ ਕੋਈ ਤੁਕ ਨਹੀਂ ਬਣਦਾ। ਤੁਸੀਂ ਆਪਣੇ ਜਿਹੜੇ ਆ ਚੈੱਕ ਨਾ ਦਿਓ, ਤਾਂ ਕਿ ਤੁਹਾਡੇ ਕੋਲ ਪ੍ਰੂਫ ਹੋਵੇ। ਮੁੜ ਕੇ ਤੁਸੀਂ ਜਿਹੜਾ ਚੈੱਕ ਆ ਹੋਲਡ ਵੀ ਹੋ ਸਕਦਾ ਤੇ ਬੈਂਕ ਵਾਲੇ ਫਾਈਟ ਵੀ ਕਰ ਸਕਦੇ ਹੈਗੇ ਆ। ਇਹ ਜ਼ਰੂਰ ਰੱਖੋ। ਦੂਜਾ, ਆਲੇ ਦੁਆਲੇ ਘੁੰਮ ਕੇ ਦੇਖੋ, ਆਲੇ ਕੋਈ ਗੁਆਂਢੀ ਆ, ਕੋਈ ਨੇਬਰ ਆ ਜਿੱਥੇ ਤੁਸੀਂ ਮੂਵ ਹੋਣਾ, ਉਹਨੂੰ ਪੁੱਛ ਕੇ ਦੇਖੋ। ਜੇ ਤੁਹਾਨੂੰ ਲੱਗਦਾ ਆ ਵੀ ਬ੍ਰਾਂਡ ਨਿਊ ਘਰ ਜਿਹਦੀ ਪੇਮੈਂਟ 3000 ਦੇ ਕਰੀਬ ਬਣਨੀ ਆ, ਤੇ ਉਹ ਤੁਹਾਨੂੰ 2000 ਚ ਰੈਂਟ ਤੇ ਦੇ ਰਿਹਾ, ਜਾਂ 2200, ਸਮਥਿੰਗ ਇਜ਼ ਰੋਂਗ। ਏਦਾਂ ਦੀ ਤਾਂ ਮਾਰਕੀਟ ਨਹੀਂ ਹੈ ਵੀ ਜਿਹੜਾ ਉੱਥੇ ਵੀ ਘਰ ਬਹੁਤ ਜ਼ਿਆਦਾ ਰੈਂਟ ਤੇ ਲੱਗੇ ਆ। ਤੇ ਸੋ ਇਹ ਧਿਆਨ ਰੱਖੋ। ਸਾਡਾ ਜਿਹੜਾ ਰੇਡੀਓ ਦਾ ਮਕਸਦ ਇਹੀ ਆ ਵੀ ਆਪਣੇ ਜਿਹੜੇ ਲੋਕ ਆ, ਆਪਣੀ ਕਮਿਊਨਿਟੀ ਆ, ਉਹਨੂੰ ਕੋਈ ਫਾਇਦਾ ਹੋਵੇ, ਉਹ ਕਿਤੇ ਲੁੱਟ-ਮਾਰ ਦਾ ਸ਼ਿਕਾਰ ਨਾ ਹੋਣ। ਤੇ ਬਾਰ-ਬਾਰ ਜਦੋਂ ਵੀ ਕੋਈ ਇਨਸੀਡੈਂਟ ਹੁੰਦੀ ਆ, ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ। ਸੋ ਵੱਧ ਤੋਂ ਵੱਧ ਜਿਹੜੇ ਆ ਹੋਰ ਵੀ ਜਿਹੜੇ ਆਪਣੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ, ਉਹਨਾਂ ਨੂੰ ਦੱਸਿਆ ਕਰੋ, ਭਈ ਪ੍ਰੋਗਰਾਮ ਸੁਣਿਆ ਕਰੋ, ਜੋ ਕੁਝ ਹੋ ਰਿਹਾ। ਅਸੀਂ ਤੁਹਾਨੂੰ ਬਾਰ-ਬਾਰ ਜਿਹੜੀ ਆ ਬੇਨਤੀ ਕਰਦੇ ਰਹਿੰਦੇ ਹੈਗੇ ਆ, ਭਾਈ ਇੱਥੋਂ ਬਚ ਕੇ ਜਾਓ, ਇੱਥੋਂ ਬਚ ਕੇ ਜਾਓ, ਤਾਂ ਕਿ ਕਿਸੇ ਦਾ ਜਿਹੜਾ ਨੁਕਸਾਨ ਨਾ ਹੋਵੇ। ਸੋ ਇਹ ਤਾਂ ਸ਼ਰੇਆਮ ਆ ਵੀ ਜਦ ਤੁਹਾਨੂੰ ਪਤਾ ਵੀ ਰੈਗੂਲਰ ਘਰ ਜੇ 4 ਬੈਡਰੂਮ 2 ਬਾਥਰੂਮ 2500-2600 ਨੂੰ ਆ, ਤੇ ਤੁਹਾਨੂੰ ਉਹ 2000 ਚ ਦੇ ਰਿਹਾ, ਕੋਈ ਸਮਥਿੰਗ ਇਜ਼ ਰੋਂਗ। ਤੇ ਉਹ ਆਲੇ ਦੁਆਲੇ ਤੁਸੀਂ ਚੈੱਕ ਜ਼ਰੂਰ ਕਰੋ ਵੀ ਬ੍ਰਾਂਡ ਨਿਊ ਘਰ ਹੈਗਾ ਆ। ਬ੍ਰਾਂਡ ਨਿਊ ਲੈ ਕੇ ਕੌਣ ਘਰ ਜਿਹੜਾ ਰੈਂਟ ਤੇ ਦਿੰਦਾ ਹੈਗਾ, ਕਿੱਦਾਂ ਦੀ ਸਿਚੁਏਸ਼ਨ ਆ। ਸੋ ਪੂਰਾ ਜਿਹੜਾ ਰੈਂਟਲ ਐਗਰੀਮੈਂਟ ਲਾਓ, ਐਡਸ ਵਗੈਰਾ ਕਨਫਰਮ ਕਰੋ ਵੀ ਜਿਹੜੀ ਐਡ ਹੈਗੀ ਆ, ਫੋਟੋ ਹੈਗੀ ਆ। ਨੇਬਰਸ ਨਾਲ ਇੱਕ ਅੱਧੇ ਨਾਲ, ਕਿਸੇ ਨਾਲ, ਗੁਆਂਢ ਨਾਲ ਗੱਲ ਕਰ ਲਓ ਵੀ ਭਈ ਮੈਂ ਰੈਂਟ ਤੇ ਘਰ ਲੈਣ ਲੱਗਾ, ਵੀ ਕਿੱਦਾਂ ਦੀ ਨੇਬਰਹੁੱਡ ਆ। ਤੇ ਉਹਨੂੰ ਪਤਾ ਲੱਗ ਜਾਂਦਾ ਕਈ ਵਾਰ, ਉਹ ਕਹਿੰਦੇ ਇਹ ਤਾਂ ਘਰੇ ਹੀ ਨਹੀਂ ਹੈ, ਬਸ ਰੈਂਟ ਤੇ ਹੀ ਨਹੀਂ ਹੈਗਾ, ਇੱਥੇ ਤਾਂ ਕੋਈ ਵੀ ਨਹੀਂ ਜੀ, ਰਹਿੰਦਾ। ਜੀ। ਹੂੰ। ਸੋ ਹਮੇਸ਼ਾ ਜਿਹੜਾ ਕੈਸ਼ ਨਾ ਵਰਤੋ, ਹਨਾ। ਤੇ ਰਿਲਾਏਬਲ ਬੰਦੇ ਤੇ ਗੱਲ ਕਰੋ। ਇੰਨੇ ਜ਼ਿਆਦਾ ਆਪਣੇ ਉੱਥੇ ਰੀਅਲਟਰ ਆ ਪੰਜਾਬੀ, ਤੇ ਉਹਨਾਂ ਨਾਲ ਗੱਲਬਾਤ ਕਰੋ। ਜਿਹੜਾ ਕੋਈ ਰੀਅਲ ਸਟੇਟ ਵਾਲਾ ਆ, ਪ੍ਰਾਪਰਟੀ ਮੈਨੇਜਮੈਂਟ ਵਾਲਾ ਆ, ਉਹਨਾਂ ਦੇ ਨਾਲ ਗੱਲਬਾਤ ਕਰੋ, ਹਨਾ। ਤੇ ਉਹ ਦੇਖੋ ਬਸ ਫਿਰ ਭਾਜੀ ਉਹ ਹਰਜੋਤ ਸਿੰਘ ਜੀ, ਉਹ ਪੰਜਾਬੀ ਮੁੰਡਾ ਹੀ ਬਣ ਕੇ ਕਰ ਰਿਹਾ ਹੈ ਨਾ ਉਹ। ਗੱਲ ਹਾਂ, ਤੇ ਆਹ ਆ। ਸੋ ਲੋਕਾਂ ਨੂੰ ਗੱਲਾਂ ਕਰ ਦਿੰਦਾ ਆ, ਉਹ ਨਿਆਣੇ ਦਿਖਾ ਕੇ ਫੋਟੋਆਂ, ਤੇ ਉਹ ਨਿਆਣੇ ਵਾਲੀਆਂ ਗੱਲਾਂ ਕਰਕੇ ਲੋਕਾਂ ਨੂੰ ਜਿਹੜਾ ਉਹ ਚੰਗਾ ਉਹ ਠੱਗ ਰਿਹਾ ਹੈਗਾ ਆ। ਫਰੈਜ਼ਨੋ ਵਾਲਿਓ ਜਾਗੋ, ਕੀ ਹੋ ਰਿਹਾ ਆ ਇਹ ਦੇਖੋ। ਬਾਰ-ਬਾਰ ਤੁਹਾਨੂੰ ਉੱਥੇ ਆ ਕੇ ਜਿਹੜਾ ਉਹ ਠੱਗੀ ਜਿਹੜਾ ਉਹ ਜਾ ਰਿਹਾ ਹੈਗਾ ਆ। ਜੇ ਹੋਰ ਵੀ ਕਿਤੇ ਕਿਸੇ ਦੇ ਨਾਲ ਏਦਾਂ ਹੋਇਆ ਆ, ਤੇ ਉਹ ਵੀ ਭਾਈ ਵਿਕਟਮ ਜਿਹੜੇ ਉਹ ਸਾਹਮਣੇ ਆਉਣ,
ਤਾਂ ਜੋ ਇਸ ਨੂੰ ਜਿਹੜਾ ਹੁਣ ਭਾਈ ਸਬਕ ਸਿਖਾਓ, ਇਸ ਨੂੰ ਅੰਦਰ ਕਰਾਓ, ਇਹ ਅਦਰਵਾਈਜ਼ ਇਹਨੇ ਹੋਰ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਜਿਹੜਾ ਉਹ ਲੁੱਟਿਆ ਹੋਣਾ ਆ। ਪੁਲਿਸ ਨੂੰ ਰਿਪੋਰਟ ਕਰੋ, ਹਨਾ? ਪਿਛਲੇ ਦਿਨਾਂ 'ਚ ਕਿਹਨੇ ਖਬਰ ਕੀਤੀ ਸਾਂਝੀ ਆ, ਕੀਤੀ ਬੜਾ ਸੀ। ਕੁਛ ਕੀਤਾ ਆ, ਪੁਲਿਸ ਵੀ ਰਿਪੋਰਟ ਕੀਤੀ। ਉਹ ਬੰਦੇ ਐਕਚੁਅਲੀ ਏਦਾਂ ਹਰਜੋਤ ਸਿੰਘ, ਜਦੋਂ ਭਰੋਸਾ ਹੁੰਦਾ ਫਿਰ ਬੰਦਾ ਫੋਟੋ ਵੀ ਨਹੀਂ ਖਿੱਚਦਾ ਅੱਜ ਕੱਲ। ਉਹ ਫਿਰ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਉਹ ਬੰਦਾ ਬਚ ਜਾਂਦਾ। ਉਹ ਫੋਟੋਆਂ ਤਾਂ ਉਹਦੀਆਂ ਕਈ ਚੱਲਦੀਆਂ ਪਈਆਂ ਨੇ, ਹੁਣ ਕਨਫਰਮ ਜਿਹੜਾ ਉਹ ਇਵੈਂਚੁਅਲੀ ਜਿਹੜਾ ਉਹ ਕੀਤਾ ਜਾ ਸਕੂਗਾ। ਇਹ ਥੋੜੇ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਜਿਹੜਾ ਲੱਗੂਗਾ ਇਵੈਂਚੁਅਲੀ, ਹੋਪਫੁਲੀ ਪੁਲਿਸ ਦੇ ਹੱਥੇ ਜਿਹੜਾ ਇਹ ਜਲਦ ਤੋਂ ਜਲਦ ਜਿਹੜਾ ਉਹ ਲੱਗੇ। ਤੇ ਹਰਜੋਤ ਸਿੰਘ ਜੀ ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।